किसी का एहसान क्यों उठाए, किसी को हालात क्यों बताए। आका किसी का एहसान क्यों उठाए, किसी को हालात क्यों बताए। तुम ही से मांगेंगे तुम ही दोगे, तुम्हारे दर से ही लौ लगी है, ये सब तुम्हारा करम है। मैं शऊर संभालिया। सब तो पहले मैं गालिब ਨੂੰ ਸੁਣਿਆ ਜਗਜੀਤ ਦੀ ਆਵਾਜ਼, ਔਰ ਅੱਜ ਵੀ ਮੈਂ ਉਹਨਾਂ ਦੋਨਾਂ ਨੂੰ ਸੁਣ ਰਹੀ ਹਾਂ। ਮੈਟ੍ਰਿਕ ਤੱਕ ਜਦੋਂ ਮੈਂ ਗੁਜਰਾਂਵਾਲਾ ਤੋਂ ਹੀ ਤਾਲੀਮ ਹਾਸਿਲ ਕੀਤੀ ਤੇ ਅਸੈਂਬਲੀ ਦੇ ਵਿੱਚ ਮੇਰੀ ਨਾਤ ਮਾਸ਼ਾਅੱਲਾ ਹੁੰਦੀ ਸੀ ਹਮੇਸ਼ਾ। ਤੇ ਖਾ ਕੇ ਅਮੂਮਨ ਲਿਖਦੀ ਵੀ ਮੈਂ ਖੁਦ ਸਾਂ, ਉਹਨਾਂ ਦੇ ਵਿੱਚ ਕਿਰਦਾਰ ਵੀ ਮੇਰਾ ਹੁੰਦਾ ਸੀ, ਯਾਨੀ ਐਕਟਿੰਗ ਵੀ ਮੈਂ ਖੁਦ ਕਰਦੀ ਸਾਂ। ਵਾਹ ਵਾਹ। ਤੇ ਬੈਕਗ੍ਰਾਉਂਡ 뮤직 ਜਿਹੜਾ ਉਹ ਵੀ ਮੇਰਾ ਹੁੰਦਾ ਸੀ। ਅੱਛਾ ਹਾਂਜੀ ਅੱਛਾ। ਔਰ ਨਾਤ ਸਿੰਗਿੰਗ ਕੰਪੀਟੀਸ਼ਨਸ ਦੇ ਵਿੱਚ ਤੇ ਮਾਸ਼ਾਅੱਲਾ ਹਮੇਸ਼ਾ ਪਹਿਲਾ ਇਨਾਮ ਮੇਰਾ ਹੁੰਦਾ। ਬਾਕਾਇਦਾ ਮੇਰੀ ਸ਼ਾਇਰੀ ਨੂੰ ਮੁਨਜ਼ਮ ਤਰੀਕੇ ਨਾਲ ਜਿਹੜਾ ਇੱਕ ਪਲੇਟਫਾਰਮ ਤੋਂ ਇਜ਼ਹਾਰ ਹੈ, ਉਹ ਮੇਰੇ ਜਦੋਂ ਸ਼ੋਹਰ ਨੇ ਮੈਨੂੰ ਇਹ ਤਹਿਰੀਕ ਦਿੱਤੀ ਹੈ, ਫਿਰ ਮੈਂ ਬਜ਼ਮੇ ਅਹਿਬਾਬ ਦੇ ਪਲੇਟਫਾਰਮ ਤੋਂ ਪਹਿਲਾ ਮੁਸ਼ਾਇਰਾ ਪੜਿਆ। प्यार कहानी की पूछदे ओ, प्यार कहानी की पूछदे ओ, प्यार कहानी की पूछदे ओ। हथीं आब खसारा कीता, मर के असां गुजारा कीता, जद भी उस किनारा कीता, मर के असां गुजारा कीता। दूरियां ये मिटाने में दिक्कत है क्या, दो कदम पे तो घर है, चले आओ ना, ये तुम्हें भी खबर है, चले आओ ना, जिंदगी मुख्तसर है, चले आओ ना। प्यार से हाथ मेरा जरा थाम लो, ऊंची नीची डगर है, चले आओ ना, ये तुम्हें भी खबर है, चले आओ ना, जिंदगी मुख्तसर है, चले आओ ना। अपने उत्ते छा नहीं करदा, बेनस्ला है तां नहीं करदा। और एक भी बंदा दसदे जेड़ा, एक भी बंदा दसदे जेड़ा, दुख वेले मां मां नहीं करदा। नस्ली बंदा रुस भी जाए, बद होई थां थां नहीं करदा। वाह बहुत अच्छा। और प्यार दा जद भी पुछया अंबर, प्यार दा जद भी पुछया अंबर, हस पैंदा ए हां नहीं करदा। ओदे बाजों मेरी कुछ हैसियत नहीं, दोवें शेर हां नहीं ते कल्ला मिसरा ए। वाह बहुत खूब बहुत अच्छा। चारों तैनू चेते कर दे, चारों तेनू चेते कर दे, अंबर चन अदावा शीशा। ओ चल मेरे नू चली। सत श्री अकाल जी, सलाम वालेकम। मैं तुहाडा अपना गुरप्रीत घुग्गी।
ਕਹਿੰਦੇ ਜੀ ਕਿ ਦੁਨੀਆ ਇੱਕ ਮੇਲਾ ਹੈ, ਪਰ ਸੱਚ ਮੰਨਿਓ ਇਸ ਮੇਲੇ ਦੇ ਵਿੱਚ ਰੌਣਕ ਪੰਜਾਬੀਆਂ ਦੀ ਹੈ। ਇਸ ਮੇਲੇ 'ਚ ਪੰਜਾਬੀ ਨੇ ਤੇ ਰੌਣਕ ਮੇਲਾ ਬਣਿਆ ਜੀ। ਸੋ ਚੜ੍ਹਦੇ ਲਹਿੰਦੇ ਪੰਜਾਬ ਵਾਲਿਆਂ ਲਈ ਇੱਕ ਬੜੀ ਵੱਡੀ ਖੁਸ਼ਖਬਰੀ, ਡਾਕਟਰ ਜਾਵੇਦ ਅਕਰਮ ਸਾਹਿਬ ਪਾਕਿਸਤਾਨ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਆਲਮ ਬਰਦਾਰ, ਉਹਨਾਂ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਹੈ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਮਿਠਾਸ ਮਾਣਨ ਵਾਲਿਆਂ ਵਾਸਤੇ ਇੱਕ ਸਪੈਸ਼ਲ YouTube ਚੈਨਲ ਉਹਨਾਂ ਨੇ ਬਣਾਇਆ ਜੀ, ਜਿਹਦਾ ਨਾਮ ਹੈ ਮੇਲਾ ਨਿਊਜ਼। ਸੋ ਮੇਲਾ ਨਿਊਜ਼ ਦੇ ਉੱਤੇ ਤੁਸੀਂ ਇੱਧਰਲੇ ਔਰ ਉੱਧਰਲੇ ਪੰਜਾਬ ਦੀਆਂ ਸਾਡੀਆਂ ਪੰਜਾਬੀ ਸੱਭਿਆਚਾਰ ਦੀਆਂ ਗਤੀਵਿਧੀਆਂ ਬਾਰੇ ਜਾਣਦੇ ਰਹੋਗੇ, ਸਾਰੀ ਹਲਚਲ ਬਾਰੇ ਜਾਣੋਗੇ, ਔਰ ਸਪੈਸ਼ਲੀ ਸੂਫੀਆਨਾ ਕਲਾਮ ਇੱਧਰਲੇ ਉੱਧਰਲੇ ਇਹ ਜਿਹੜੇ ਤੁਹਾਨੂੰ ਇਸ ਚੈਨਲ ਦੇ ਉੱਤੇ ਦੇਖਣ ਸੁਣਨ ਨੂੰ ਮਿਲਣਗੇ। ਸੋ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਔਰ ਡਾਕਟਰ ਜਾਵੇਦ ਅਕਰਮ ਸਾਹਿਬ ਨੂੰ ਪੂਰਾ ਹੁਲਾਰਾ ਦਿਓ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ। ਆਮੀਨ। ਬਿਸਮਿल्लाहिर्रहमानिर्रहीम। शुरू खुदा दे नामों, जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबियों ते साडे प्यारे वेखन वालियो, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਆਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ तमाम ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਤੁਹਾਡੇ ਵੱਲੋਂ ਕਮੈਂਟਸ ਰਾਹੀਂ ਅਕਸਰ ਸਾਨੂੰ ਇਹ ਹੁਕਮ ਮਿਲਦਾ ਰਹਿੰਦਾ ਹੈ, ਇਹ ਫਰਮਾਇਸ਼ ਤੁਸੀਂ ਕਰਦੇ ਰਹਿੰਦੇ ਹੋ ਸਾਥੋਂ, ਭਈ ਅਸੀਂ ਖੂਬਸੂਰਤ ਸ਼ਾਇਰੀ ਤਖਲੀਕ ਕਰਨ ਵਾਲੇ ਪ੍ਰਾਹੁਣੇ ਵੀ ਆਪਣੇ ਪ੍ਰੋਗਰਾਮਸ ਦੇ ਵਿੱਚ ਬੁਲਵਾਈਏ ਕਰੀਏ। ਪਿਆਰਿਓ, ਤੁਹਾਨੂੰ ਪਤਾ ਹੈ ਕਿ ਸਾਡਾ ਸ਼ਹਿਰ ਗੁਜਰਾਂਵਾਲਾ ਜਿਹੜਾ ਹੈ, ਇਹ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਮਰਹੂਮ ਮਗਫੂਰ ਦਾ ਸ਼ਹਿਰ ਹੈ, ਔਰ ਇਸੇ ਹੀ ਸ਼ਹਿਰ ਨੂੰ ਜਗ ਮਸ਼ਹੂਰ ਸ਼ਾਇਰਾ ਅਮਰਤਾ ਪ੍ਰੀਤਮ ਦਾ ਸ਼ਹਿਰ ਹੋਣ ਦਾ ਵੀ ਇਜਾਜ਼ ਹਾਸਲ ਹੈ। ਅਮਰਤਾ ਪ੍ਰੀਤਮ ਜਿਹੜੀਆਂ ਕਿ ਵੰਡ ਵੇਲੇ ਗੁਜਰਾਂਵਾਲਾ ਸ਼ਹਿਰ ਤੇ ਪਾਕਿਸਤਾਨ ਛੱਡ ਕੇ ਇੰਡੀਆ ਸੁਧਾਰ ਗਈਆਂ, ਉਹ ਵੀ ਗੁਜਰਾਂਵਾਲਾ ਦੇ ਮੁਹੱਲਾ ਗੁਰੂ ਨਾਨਕਪੁਰਾ ਦੇ ਵਿੱਚ ਪੈਦਾ ਹੋਈਆਂ ਸਨ, ਤੇ ਉਹਨਾਂ ਦੀ ਅਵਾਇਲ ਜਵਾਨੀ ਦਾ ਸਾਰਾ ਜਿਹੜਾ ਸਮਾਂ ਸੀ ਉਹ ਇੱਥੇ ਹੀ ਬੀਤਿਆ ਸੀ। ਪਿਆਰਿਓ, ਅੱਜ ਅਸੀਂ ਤੁਹਾਨੂੰ ਜਿਸ ਖੂਬਸੂਰਤ ਸ਼ਾਇਰਾ ਦੇ ਨਾਲ ਮਿਲਵਾਉਣ ਲਈ ਲੈ ਕੇ ਜਾ ਰਹੇ ਹਾਂ, ਉਹਨਾਂ ਨੂੰ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਇਲਮੀ ਤੇ ਅਦਬੀ ਹਲਕਿਆਂ ਦੇ ਵਿੱਚ ਅਮਰਤਾ ਪ੍ਰੀਤਮ ਸਾਨੀ ਆਖਿਆ ਜਾਂਦਾ ਹੈ। ਪਿਆਰਿਓ, ਜਿੰਨਾ ਖੂਬਸੂਰਤ ਉਰਦੂ ਸ਼ਾਇਰੀ ਉਹ ਤਖਲੀਕ ਕਰਦੀਆਂ ਨੇ, ਉਦੋਂ ਜ਼ਿਆਦਾ ਖੂਬਸੂਰਤ ਸ਼ਾਇਰੀ ਪੰਜਾਬੀ ਦੇ ਵਿੱਚ ਵੀ ਉਚਾਰਦੀਆਂ ਨੇ। ਉਹਨਾਂ ਦਾ ਨਾਂ ਹੈ ਫਰਹਾਨਾ ਅੰਬਰ। ਮੈਂ ਉਹਨਾਂ ਬਾਰੇ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਵਾਂ, ਲੇਕਿਨ ਮੈਂ ਚਾਹੁੰਦਾ ਵਾਂ ਕਿ ਉਹਨਾਂ ਦੀਆਂ ਸਾਰੀਆਂ ਗੱਲਾਂ ਮੈਂ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਵਾਵਾਂ। ਤੇ ਆਓ ਫਿਰ ਤੁਹਾਨੂੰ ਮਿਲਵਾਈਏ ਆਪਣੀ ਅੱਜ ਦੀ ਉਚੇਚੀ ਪ੍ਰਾਹੁਣੀ ਫਰਹਾਨਾ ਅੰਬਰ ਹੋਰਾਂ ਦੇ ਨਾਲ। ਜੀ अस्सलाम वालेकुम जी मैडम। वालेकुम सलाम। अच्छा जी, ਇਹ ਦੱਸੋ ਕਿ ਤੁਹਾਡੇ ਆਬਾਓ ਅਜਦਾਦ ਜਿਹੜੇ ਸਨ ਉਹ ਗੁਜਰਾਂਵਾਲਾ ਦੇ ਹੀ ਰਹਿਣ ਵਾਲੇ ਨੇ? जी जी अल्हम्दुलिल्लाह। मेरे दादा नसीर अहमद नासिर जी गुजरांवाला बॉयज स्कूल ਦੇ ਹੈਡਮਾਸਟਰ ਸਨ। ਅੱਛਾ। ਤੇ ਮਾਸ਼ਾਅੱਲਾ ਇੱਕ ਬਹੁਤ ਅੱਛੀ ਇਲਮੀ और अदबी शख्सियत ਸਨ। ਜੀ ਜੀ, ਉਹ ਸੁਣਿਆ ਉਹ ਤੇ ਬੜੇ ਉੱਚ ਪੱਧਰ ਦੇ ਸ਼ਾਇਰ ਵੀ ਸਨ। ਜੀ ਮਾਸ਼ਾਅੱਲਾ, ਉਹ ਪੰਜ ਜ਼ਬਾਨਾਂ ਤੇ ਉਹਨਾਂ ਨੂੰ ਅਬੂਰ ਸੀ। ਵਾਹ, ਉਰਦੂ, ਪੰਜਾਬੀ, ਪਰਸ਼ੀਅਨ, ਫਾਰਸੀ, ਹਿੰਦੀ, ਪੰਜ ਜ਼ਬਾਨਾਂ ਚੋਂ ਸ਼ਾਇਰੀ ਕਰਦੇ ਸਨ।
ਤੇ ਤੁਹਾਡੇ ਵਾਲਿਦ ਗਿਰਾਮੀ ਉਹਨਾਂ ਬਾਰੇ ਵੀ ਕੁਝ ਦੱਸੋ ਸਾਨੂੰ। ਮੇਰੇ ਵਾਲਿਦ ਸਾਹਿਬ ਜੇਲ੍ਹ ਡਿਪਾਰਟਮੈਂਟ ਚ ਡਾਇਰੈਕਟਰ ਸਨ। ਅੱਛਾ ਜੀ। ਹਾਂਜੀ, ਤੇ ਮੈਂ ਜਿਹੜੇ ਮਾਹੌਲ ਦੇ ਵਿੱਚ ਮੇਰਾ ਬਚਪਨ ਗੁਜ਼ਰਿਆ, ਮਾਸ਼ਾਅੱਲਾ ਕਾਰ ਮੇਰੀ ਜਿਹੜੇ ਅੰਮੀ ਸਨ, ਵਾਲਦਾ ਸਨ, ਉਹ ਸਰਕਾਰੀ ਟੀਚਰ ਸਨ ਅੱਛਾ ਜੀ। ਤੇ ਬਚਪਨ ਮੇਰਾ ਸਾਰਾ ਜਿਹੜਾ ਹੈ ਇਹੀ ਸਾਰੀ ਇਲਮੀ ਅਦਬੀ ਸ਼ਖਸੀਅਤ ਦੇ ਦਰਮਿਆਨ ਗੁਜ਼ਰਿਆ, ਵਾਹ। ਤੇ ਉਹ ਵਕਤ ਜਿਹੜਾ ਨਾ ਮੇਰੇ ਲਈ ਬੜਾ ਅੱਛਾ ਰਿਹਾ। ਹਾਂ, ਹਾਂਜੀ, ਯਾਨੀ ਕਿ ਤੁਹਾਡੀ ਜਿਹੜੀ ਪਰਵਰਿਸ਼ ਹੋਈ ਹੈ ਬਿਲਕੁਲ ਬਾਲਪੁਣੇ ਦੀ ਉਮਰ ਤੋਂ, ਉਹ ਅਲਹਮਦੁਲਿਲਾ ਬੜੀ ਇਲਮੀ ਅਦਬੀ ਸ਼ਖਸੀਅਤ ਦੀ ਛਤਰ ਛਾਵੇਂ, ਜਿਵੇਂ ਤੁਸੀਂ ਦੱਸਿਆ ਤੁਹਾਡੀ ਵਾਲਦਾ ਮਾਜਦਾ ਜਿਹੜੇ ਸਨ ਉਹ ਵੀ ਗਵਰਨਮੈਂਟ ਸਕੂਲ ਦੇ ਵਿੱਚ ਟੀਚਰ ਸਨ ਜੀ ਜੀ, ਤੇ ਇਸੇ ਤਰ੍ਹਾਂ ਤੁਹਾਡੇ ਵਾਲਦੇ ਗਿਰਾਮੀ ਵੀ ਤੁਸੀਂ ਦੱਸਿਆ ਕਿ ਜੇਲ੍ਹ ਦੇ ਮਹਿਕਮੇ ਦੇ ਵਿੱਚ ਹਾਂਜੀ। ਆਫੀਸਰ ਸਨ, ਤੇ ਤੁਹਾਡੇ ਦਾਦਾ ਹੀ ਜਿਹੜੇ ਨੇ, ਤੁਸੀਂ ਆਪਣੀ ਇੱਕ ਕਿਤਾਬ ਦੇ ਪ੍ਰੀਫੇਸ ਵਿੱਚ ਲਿਖਿਆ ਹੈ ਕਿ ਮੈਂ ਆਪਣੇ ਦਾਦਾ ਅਬੂ ਤੋਂ ਬੜੀ ਮੁਤਾਸਰ ਸਾਂ। ਜੀ ਜੀ, ਉਹ ਕਿਸ ਹਵਾਲੇ ਨਾਲ? ਉਹਨਾਂ ਦੀ ਸ਼ਾਇਰੀ ਤੋਂ, ਉਹਨਾਂ ਦੀ ਇਲਮੀ ਅਦਬੀ ਜਿਹੜੀ ਸ਼ਖਸੀਅਤ ਦਾ ਉਹਨਾਂ ਦਾ ਪੱਖ ਸੀ, ਉਹਦੇ ਤੋਂ ਤੁਸੀਂ ਮੁਤਾਸਰ ਸਾਂ? ਜੀ ਉਹਨਾਂ ਦੀ ਸ਼ਖਸੀਅਤ ਦੇ ਬਹੁਤ ਜ਼ਿਆਦਾ ਐਸੇ ਪਹਿਲੂ ਨੇ ਕਿ ਜਿਨ੍ਹਾਂ ਤੋਂ ਮੈਂ ਬਚਪਨ ਤੋਂ ਬੜੀ ਮੁਤਾਸਿਰ ਸਾਂ। ਅੱਛਾ ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਆਪਣੇ ਹਮ ਉਮਰ ਬੱਚਿਆਂ ਨਾਲ ਖੇਲਦੀ ਨਹੀਂ ਸਾਂ ਸਕੂਲ ਤੋਂ ਜਦੋਂ ਆਣਾ, ਜੀ ਤੇ ਮੈਂ ਆਪਣੇ ਦਾਦਾ ਅਬੂ ਨੂੰ ਦੇਖਦੀ ਸਾਂ ਕਿ ਬੈਠ ਕੇ ਕੁਰਾਨ ਮਜੀਦ ਪੜ੍ਹਦੇ ਨੇ, ਤਫਸੀਰ ਲਿਖ ਰਹੇ ਨੇ, ਜੀ ਜੀ, ਸ਼ਾਇਰੀ ਕਰ ਰਹੇ ਨੇ, ਤੇ ਮੈਂ ਬੜੇ ਗੌਰ ਨਾਲ ਉਹਨਾਂ ਕੋਲ ਬੈਠ ਕੇ ਨਾ ਤੇ ਇਹ ਦੇਖਦੀ ਰਹਿੰਦੀ ਸਾਂ। ਮੇਰੇ ਦਾਦਾ ਅਬੂ ਨੂੰ ਵੀ ਪਤਾ ਸੀ ਕਿ ਮੇਰੀ ਇਸ ਪੋਤੀ 'ਚ ਕੋਈ ਇਹੋ ਜਿਹੀ ਅਹਲੀਅਤ ਹੈ, ਕਾਬਲੀਅਤ ਹੈ। ਹਾਂ ਉਹ ਸਾਨੂੰ ਸਾਰੇ ਨਵਾਸੇ ਨਵਾਸੀਆਂ ਪੋਤਿਆਂ ਨੂੰ ਸਭ ਨੂੰ ਬਿਠਾ ਕੇ ਕੋਲ ਤੇ ਕੋਈ ਮੌਜੂ ਦੇ ਦਿੰਦੇ ਸਨ, ਜਿਵੇਂ ਇੱਕ ਮੋਮਬੱਤੀ ਜਲ ਰਹੀ ਹੈ ਜਾਂ ਚਾਂਦ ਹੈ, ਸੂਰਜ ਹੈ, ਤੇ ਉਹ ਕਹਿੰਦੇ ਸਨ ਬੇਟਾ ਤੁਹਾਡੇ ਜ਼ਿਹਨ 'ਚ ਕੋਈ ਚੀਜ਼ ਆ ਰਹੀ ਹੈ, ਕੋਈ ਮਿਸਰਾ ਆ ਰਿਹਾ ਤੇ ਮੈਨੂੰ ਦੱਸੋ। ਜੀ, ਤੇ ਮੈਨੂੰ ਅੱਜ ਵੀ ਯਾਦ ਹੈ ਕਿ ਮੈਨੂੰ ਸ਼ਾਬਾਸ਼ ਮਿਲ ਜਾਂਦੀ ਸੀ ਤੇ ਬਾਕੀ ਸਾਰਿਆਂ ਨੂੰ ਡਾਂਟ ਪੈਂਦੀ ਹੁੰਦੀ ਸੀ ਹਮੇਸ਼ਾ। ਵਾਹ। ਹਾਂਜੀ। ਨਹੀਂ, ਤੁਸੀਂ ਵਾਕਿਆ ਵੀ ਸੁਣਾਓ ਨਾ ਕਿ ਉਹਨਾਂ ਤੁਹਾਨੂੰ ਕੋਈ ਚੀਜ਼ ਦਿੱਤੀ ਤੇ ਤੁਸੀਂ ਉਹਦੇ ਤੇ ਫਿਰ ਕਿਹੜਾ ਮਿਸਰਾ ਚੁਸਤ ਕੀਤਾ? ਸਭ ਤੋਂ ਪਹਿਲਾ ਸ਼ੇਰ ਜਿਹੜਾ ਅੱਜ ਵੀ ਮੈਨੂੰ ਯਾਦ ਹੈ, ਜੀ, ਉਹ ਵਾਲਦਾ ਤੇ ਅੰਮੀ ਮੇਰੇ ਟੀਚਰ ਸਨ, ਸਕੂਲੋਂ ਆਏ ਤੇ ਮੇਰੇ ਦਾਦਾ ਅਬੂ ਨੇ ਕਿਹਾ ਕਿ ਬੇਟਾ ਮਾਂ ਦੇ ਮੁਤਲਕ ਕੋਈ ਚੀਜ਼, ਕੋਈ ਜੁਮਲਾ ਤੁਹਾਡੇ ਜ਼ਿਹਨ 'ਚ ਆ ਰਿਹਾ ਤੇ ਦੱਸੋ। ਜੀ, ਮੈਨੂੰ ਅੱਜ ਵੀ ਯਾਦ ਹੈ, ਮੈਂ ਪਹਿਲਾ ਉਰਦੂ ਸ਼ੇਰ ਕਿਹਾ ਸੀ ਕਿ थाम लेते हैं पर दुआओं के, वाह, थाम लेते हैं पर दुआओं के, रुतबे कितने बड़े हैं माओं के। वाह, ਇਹ माशाअल्लाह। ਮੈਂ ਪਹਿਲਾ ਸ਼ੇਰ ਕਿਹਾ ਸੀ। अच्छा, ਔਰ उदो ਇਹਦੇ कि ਤੇ ਮੈਨੂੰ ਯਾਦ ਹੈ ਦਾਦਾ ਅਬੂ ਨੇ ਬਹੁਤ ਜ਼ਿਆਦਾ ਸ਼ਾਬਾਸ਼ ਦਿੱਤੀ ਸੀ। वाह, ਔਰ ਮੇਰੇ ते ਵਾਲਿਦ उदो ਸਾਹਿਬ ਤੁਹਾਡੀ ਕਿੰਨੀ ਉਮਰ ਸੀ? ਉਦੋਂ ਮੇਰੇ ਤਕਰੀਬਨ 9th ਕਲਾਸ ਸਾਂ। ਅੱਛਾ ਅੱਛਾ ਜੀ, ਜੀ। ਅੱਛਾ। ਤੇ ਨੌਵੀਂ ਤੁਸੀਂ class ਸਕੂਲਿੰਗ ਤੁਹਾਡੀ ਕਿੱਥੇ ਹੋਈ? ਇੱਥੇ ਹੀ ਤੁਸੀਂ ਗੁਜਰਾਂਵਾਲੇ ਮੇਰੀ ਜੀ? ਪੈਦਾਇਸ਼ ਵੀ ਗੁਜਰਾਂਵਾਲੇ ਦੀ ਹੈ, ਤਾਲੀਮ ਵੀ ਮੈਂ ਗੁਜਰਾਂਵਾਲਾ ਤੋਂ ਹਾਸਿਲ ਕੀਤੀ, ਜੀ, ਔਰ ਮਾਸਟਰਸ ਜਦੋਂ ਐਜੂਕੇਸ਼ਨ ਚ ਕੀਤਾ ਫਿਰ ਮੈਂ ਲਾਹੌਰ ਗਈ। ਉਹ ਮੇਰੇ ਕੋਈ 4-5 ਸਾਲ ਲਾਹੌਰ ਗੁਜ਼ਰੇ ਫਿਰ ਤਾਲੀਮ ਅੱਛਾ ਦੇ, ਜੀ। ਬਾਕੀ ਸਾਰੀ ਗੁਜਰਾਂਵਾਲਾ ਤੋਂ ਤਾਲੀਮ ਹਾਸਿਲ ਕੀਤੀ ਮੈਂ। ਤੇ ਜਦੋਂ ਤੁਸੀਂ ਲਾਹੌਰ ਗਏ ਮਾਸਟਰਸ ਕਰਨ ਦੇ ਵਾਸਤੇ, ਜੀ ਜੀ, ਉਦੋਂ ਵੀ ਸੁਣਿਆ ਤੁਸੀਂ ਇੱਕ ਤੇ ਸ਼ਾਇਰੀ ਵੀ ਬੜੀ ਸੋਹਣੀ ਉਦੋਂ ਵੀ ਲਿਖਦੇ ਸੋ, ਉਚਾਰਦੇ ਰਹਿੰਦੇ ਸੋ। ਉਸ ਤੋਂ ਇਲਾਵਾ ਤੁਹਾਡੀ ਇੱਕ ਗੱਲ ਇਹ ਵੀ ਤੁਹਾਡੀ ਸ਼ਖਸੀਅਤ ਬਾਰੇ ਸਾਡੇ ਗੁਜਰਾਂਵਾਲਾ ਦੇ ਅਦਬੀ ਹਲਕਿਆਂ ਦੇ ਵਿੱਚ ਅਕਸਰ ਸੁਣਨ ਨੂੰ ਮਿਲਦੀ ਏ ਕਿ ਤੁਹਾਡੇ ਕਲਾਮ ਦਾ ਜਿਹੜਾ ਗਾਉਣ ਦਾ ਅੰਦਾਜ਼ ਹੈ ਨਾ, ਬਾਕੀ ਜਿਹੜੇ ਸ਼ਾਇਰ ਨੇ ਸਾਡੇ ਦੋਸਤ, ਉਹ ਤੇ ਤਹਿਤੁਲ ਲਫ਼ਜ਼ ਕਲਾਮ ਪੜ੍ਹਦੇ ਨੇ, ਆਪਣੀ ਸ਼ਾਇਰੀ ਸੁਣਾਉਂਦੇ ਨੇ, ਜੀ ਬਿਲਕੁਲ। ਲੇਕਿਨ ਤੁਸੀਂ ਗਨਾਈਅਤ ਦੇ ਨਾਲ ਬਕਾਇਦਾ ਉਹਨੂੰ ਗੁਨਗੁਨਾ ਕੇ ਗਾ ਕੇ ਤੁਸੀਂ ਸੁਣਾਉਂਦੇ ਹੋ। ਤੇ ਸੁਣਿਆ ਜਦੋਂ ਤੁਸੀਂ ਉੱਥੇ ਪੜ੍ਹਦੇ ਸੋ, ਲਾਹੌਰ ਮਾਸਟਰਸ ਕਰ ਰਹੇ ਸੋ, ਉਦੋਂ ਤੁਸੀਂ ਬਹੁਤ ਸਾਰੇ ਨਾਤਖਾਨੀ ਦੇ ਜਾਂ ਸ਼ਾਇਰੀ ਦੇ ਮੁਕਾਬਲਿਆਂ ਦੇ ਵਿੱਚ ਕਾਫੀ ਸਾਰੇ ਅਵਾਰਡਸ ਵੀ ਜਿੱਤਦੇ ਰਹਿੰਦੇ ਸੋ, ਮੁਕਾਬਲਿਆਂ ਦੇ ਵਿੱਚ ਹਿੱਸਾ ਜੀ, ਲੈ ਕੇ। ਬਿਲਕੁਲ। ਕੁਝ ਉਹਦੇ ਬਾਰੇ ਦੱਸੋ ਨਾ, ਸਾਡੇ ਬੱਚੇ ਨੌਜਵਾਨ ਜਿਹੜੇ ਨੇ ਉਹ ਬੜੇ ਖੁਸ਼ ਹੁੰਦੇ ਨੇ, ਮੁਤਾਸਰ ਹੁੰਦੇ ਨੇ, ਕੁਝ ਉਹ ਵੀ ਆਪਣੀ ਸੁਣਾਓ। ਦੌਰਾਨੇ ਤਾਲੀਮ ਕਿਹੜੇ ਕਿਹੜੇ ਤੁਸੀਂ ਸ਼ਾਇਰੀ ਦੇ, ਕਿਹੜੇ ਕਿਹੜੇ ਤੁਸੀਂ ਨਾਤਖਾਨੀ ਦੇ ਜਾਂ ਦੀਗਰ ਰਿਸਾਈਟਿੰਗ ਦੇ ਮੁਕਾਬਲਿਆਂ ਦੇ ਵਿੱਚ ਹਿੱਸਾ ਲਿਆ ਤੇ ਤੁਸੀਂ ਇਨਾਮਾਤ ਲਏ? ਜੀ ਬਿਲਕੁਲ। ਪਹਿਲੇ ਤੇ ਮੈਂ ਪ੍ਰਾਇਮਰੀ ਐਜੂਕੇਸ਼ਨ ਤੋਂ ਅਗਰ ਸ਼ੁਰੂ ਕਰਾਂ ਜੀ, ਤੇ ਬਹੁਤ ਛੋਟੀ ਉਮਰ 'ਚ ਪ੍ਰਾਇਮਰੀ ਜਦੋਂ ਤਾਲੀਮ ਹਾਸਿਲ ਕਰੀ ਸਾਂ, ਉਦੋਂ ਵੀ ਮੈਨੂੰ ਯਾਦ ਹੈ ਕਿ ਸਾਡੀ ਅਸੈਂਬਲੀ ਜਦੋਂ ਹੁੰਦੀ ਸੀ ਜੀ, ਤੇ ਨਾਤ ਮੈਂ ਹੀ ਪੜ੍ਹਦੀ ਸਾਂ, ਕਿਉਂਕਿ ਮੇਰਾ ਅੱਛਾ। ਬਚਪਨ ਦਾ ਸ਼ੌਕ ਹੈ। ਮਾਸ਼ਾਅੱਲਾ। ਔਰ ਜੇ ਸ਼ਾਇਰੀ ਦਾ ਹਵਾਲਾ ਮੈਂ ਦੇਣਾ ਚਾਹਾਂ ਤੇ ਪਹਿਲੀ ਆਵਾਜ਼ ਜਿਹੜੀ ਮੈਂ ਇੰਡੀਆ ਦਾ ਜਗਜੀਤ ਸਿੰਘ ਹੈ ਉਹਦੀ ਆਵਾਜ਼ 'ਚ ਗਾਲਿਬ ਨੂੰ ਸੁਣਿਆ ਸੀ। ਅੱਛਾ, ਹਾਂਜੀ, ਜਦੋਂ ਮੈਂ ਸ਼ਊਰ ਸੰਭਾਲਿਆ, ਸਭ ਤੋਂ ਪਹਿਲੇ ਮੈਂ ਗਾਲਿਬ ਨੂੰ ਸੁਣਿਆ, ਜਗਜੀਤ ਦੀ ਆਵਾਜ਼, ਔਰ ਅੱਜ ਵੀ ਮੈਂ ਉਹਨਾਂ ਦੋਨਾਂ ਨੂੰ ਸੁਣ ਰਹੀ ਹਾਂ। ਜਗਜੀਤ ਸਿੰਘ, ਚਿਤਰਾ ਸਿੰਘ, ਜੀ, ਵਾਹ ਵਾਹ। ਗਾਲਿਬ ਦੀ ਜਿਹੜੀ ਸ਼ਾਇਰੀ ਹੈ ਉਹ ਮੈਂ ਜਗਜੀਤ ਦੀ ਆਵਾਜ਼ ਸੁਣੀ, ਔਰ ਉਹ ਮੈਂ ਬਚਪਨ ਤੋਂ ਗੁਨਗੁਨਾ ਰਹੀ ਹਾਂ, ਔਰ ਨਾਤਾਂ ਵੀ ਬਚਪਨ ਤੋਂ ਪੜ੍ਹ ਰਹੀ ਹਾਂ। ਜੀ, ਮੈਟ੍ਰਿਕ ਤੱਕ ਜਦੋਂ ਮੈਂ ਗੁਜਰਾਂਵਾਲਾ ਤੋਂ ਹੀ ਤਾਲੀਮ ਹਾਸਿਲ ਕੀਤੀ ਤੇ ਅਸੈਂਬਲੀ ਦੇ ਵਿੱਚ ਮੇਰੀ ਨਾਤ ਮਾਸ਼ਾਅੱਲਾ ਹੁੰਦੀ ਸੀ ਹਮੇਸ਼ਾ। ਅੱਛਾ ਅੱਛਾ। ਬਲਕਿ ਅਮੂਮਨ ਇਸ ਤਰ੍ਹਾਂ ਹੁੰਦਾ ਸੀ ਕਿ ਮੈਂ ਕਲਾਸ ਲੈ ਰਹੀ ਹੁੰਦੀ ਸਾਂ ਤੇ ਮੈਸੇਜ ਆ ਜਾਂਦਾ ਸੀ ਸਟਾਫ ਰੂਮ ਚੋਂ ਜਾਂ ਪ੍ਰਿੰਸੀਪਲ ਆਫਿਸ ਚੋਂ ਕਿ ਫਰਹਾਨਾ ਨੂੰ ਭੇਜੋ, ਨਾਤ ਸੁਣਨੀ ਹੈ।
ਹਾਂ ਟੀਚਰਸ ਨੂੰ ਹੈਡ ਮਿਸਟਰਸ ਨੂੰ ਬਹੁਤ ਜ਼ਿਆਦਾ ਮੇਰੀ ਆਵਾਜ਼ ਪਸੰਦ ਸੀ ਹਾਂ ਤੇ ਉਹ ਬੁਲਾ ਕੇ ਨਾਤ ਸੁਣਨੀ ਔਰ ਇਨਾਮ ਵੀ ਦੇਣਾ ਤੇ ਬਾਕਾਇਦਾ ਮੁਕਾਬਲਿਆਂ ਦੇ ਵਿੱਚ ਵੀ ਮੈਂ ਸ਼ਿਰਕਤ ਕਰਦੀ ਸਾਂ। ਉਸ ਤੋਂ ਬਾਅਦ ਕਾਲਜ ਲਾਈਫ 'ਚ ਵੀ ਇਹੀ ਸੇਮ ਸਿਲਸਿਲਾ ਚੱਲਦਾ ਰਿਹਾ ਤੇ ਜਦੋਂ ਲਾਹੌਰ ਗਈ ਹਾਂ ਹੋਸਟਲ ਲਾਈਫ ਦੇ ਵਿੱਚ ਵੀ ਸਾਰੇ ਮੁਕਾਬਲੇ ਜਿਹੜੇ ਨੇ ਉਹਨਾਂ 'ਚ ਮੈਂ ਹਿੱਸਾ ਲੈਂਦੀ ਸਾਂ ਔਰ ਖਾਕੇ ਪੇਸ਼ ਕਰਨੇ, ਖਾਕੇ ਅਮੂਮਨ ਲਿਖਦੀ ਵੀ ਮੈਂ ਖੁਦ ਸਾਂ, ਉਹਨਾਂ ਵਾਹ ਦੇ ਵਿੱਚ ਕਿਰਦਾਰ ਵੀ ਮੇਰਾ ਹੁੰਦਾ ਸੀ, ਯਾਨੀ ਵਾਹ ਐਕਟਿੰਗ ਵੀ ਮੈਂ ਖੁਦ ਕਰਦੀ ਸਾਂ ਵਾਹ ਵਾਹ ਤੇ ਬੈਕਗ੍ਰਾਉਂਡ 뮤직 ਜਿਹੜਾ ਉਹ ਵੀ ਮੇਰਾ ਹੁੰਦਾ ਸੀ। ਅੱਛਾ ਹਾਂਜੀ ਅੱਛਾ ਔਰ ਨਾਤ ਸਿੰਗਿੰਗ ਕੰਪੀਟੀਸ਼ਨਸ ਦੇ ਵਿੱਚ ਤੇ ਮਾਸ਼ਾਅੱਲਾ ਹਮੇਸ਼ਾ ਪਹਿਲਾ ਇਨਾਮ ਮੇਰਾ ਹੁੰਦਾ ਸੀ। ਮਾਸ਼ਾਅੱਲਾ ਸਿੰਗਿੰਗ ਤੇ ਲੜਕੀਆਂ ਨੇ ਬੜੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਹਨੂੰ ਨਾ ਪਹਿਲਾ ਇਨਾਮ ਐਤਕੀ ਅੰਬਰ ਦਾ ਨਹੀਂ ਹੋਣਾ ਚਾਹੀਦਾ, ਹਾਂ ਲੇਕਿਨ ਅਲਹਮਦੁਲਿਲਾ ਜਦੋਂ ਫੈਸਲਾ ਹੁੰਦਾ ਸੀ ਤੇ ਪਹਿਲਾ ਇਨਾਮ ਹਮੇਸ਼ਾ ਮੇਰਾ ਹੁੰਦਾ ਸੀ। ਔਰ ਮਾਸ਼ਾਅੱਲਾ ਨਾਤ ਵਿੱਚ ਵੀ ਅਲਹਮਦੁਲਿਲਾ ਇਸ ਤਰ੍ਹਾਂ ਹੀ ਆਫਿਸ ਬੁਲਾ ਕੇ ਮੇਰੇ ਕੋ ਨਾਤ ਸੁਣੀ ਜਾਂਦੀ ਸੀ, ਈਵਨ ਕਿ ਕਵਾਲੀਆਂ ਕਈ ਫਰਮਾਇਸ਼ ਕਰ ਦਿੰਦੇ ਸਨ ਕਿ ਫਲਾਂ ਕਵਾਲੀ ਸੁਣਾਏ ਐ ਅੱਛਾ ਤੇ ਅਲਹਮਦੁਲਿਲਾ ਬਚਪਨ ਤੋਂ ਸਿਲਸਿਲਾ ਚੱਲ ਰਿਹਾ ਔਰ ਅੱਜ ਤੱਕ ਇਸ ਚੀਜ਼ ਦੀ ਜਿਹੜੀ ਇੱਕ ਉਹ ਜਾਰੀ ਉਹ ਸਾਰੀ ਸਨਅਤ ਹੈ ਹੈ ਉਹ ਉਸੇ ਤਰ੍ਹਾਂ ਕਾਇਮ ਹੈ। ਹਾਂ ਜੀ ਅੱਛਾ ਤੁਸੀਂ ਹੁਣ ਇੱਕ ਮਿਹਰਬਾਨੀ ਕਰੋਗੇ ਸਾਡੇ ਵਿਊਅਰਸ ਨੂੰ ਨਾ ਕੋਈ ਆਪਣੀ ਉਹ ਨਾਤ ਸੁਣਾਓ ਜਿਹੜੀ ਤੁਸੀਂ ਬਚਪਨ ਦੇ ਵਿੱਚ ਸਕੂਲ ਦੀ ਅਸੈਂਬਲੀ 'ਚ ਪੜ੍ਹਦੇ ਹੁੰਦੇ ਸੋ, ਕੋਈ ਉਹ ਨਾਤ ਸ਼ਰੀਫ ਦੇ ਸਾਨੂੰ ਕੋਈ ਚੰਦ ਅਸ਼ਆਰ ਜਿਹੜੇ ਨੇ ਉਹ ਅਤਾ ਕਰੋ। सल्लल्लाहु अलैका या रसूल अल्लाह वसल्लम अलैका या हबीब अल्लाह। कोई सलीका है आरज़ू का, कोई सलीका है आरज़ू का, ना बंदगी मेरी बंदगी ये सब तुम्हारा करम है आका, के बाद अब तक बनी हुई है कोई सलीका है आरज़ू का। ਮਾਸ਼ਾਅੱਲਾ ਜੀ ਬੜੀ ਹੀ ਖੂਬਸੂਰਤ ਨਾਤ ਤੁਸੀਂ ਬੜੀ ਖੁਸ਼ਲਹਾਨੀ ਦੇ ਨਾਲ ਸਾਨੂੰ ਸੁਣਾਈ, ਪਿਆਰੇ ਨਬੀ ਪਾਕ ਦੀ ਏਡੀ ਪਿਆਰੀ ਨਾਤ। ਅੱਛਾ ਇਹ ਦੱਸੋ ਕਿ ਤੁਹਾਡੇ ਅੰਦਰ ਦਾ ਜਿਹੜਾ ਸ਼ਾਇਰ ਸੀ ਉਹਦੇ ਨਾਲ ਤੁਹਾਡੀ ਮੁਲਾਕਾਤ ਕਿਸ ਉਮਰ ਦੇ ਵਿੱਚ ਹੋਈ? ਜਦੋਂ ਤੁਸੀਂ ਸਕੂਲ ਪੜ੍ਹਦੇ ਸੋ ਉਸੇ ਦੌਰ 'ਚ ਹੀ ਕਿ ਜਾਂ ਬਾਅਦ ਵਿੱਚ ਫਿਰ ਕਾਲਜ ਵਿੱਚ ਆ ਕੇ ਤੁਸੀਂ ਸ਼ਾਇਰੀ ਤਖਲੀਕ ਕਰਨਾ ਸ਼ੁਰੂ ਕੀਤੀ? ਮੈਂ ਜਿਸ ਤਰ੍ਹਾਂ ਤੁਹਾਨੂੰ ਅਰਜ਼ ਕੀਤੀ ਨਾ ਕਿ ਬਚਪਨ ਤੋਂ ਟੁੱਟੇ ਫੁੱਟੇ ਮਿਸਰੇ ਲਫ਼ਜ਼ ਜੋੜਨੇ ਹਰਫ ਜੋੜਨੇ ਇਹ ਕਾਬਲੀਅਤ ਹੈ ਸੀ, ਵਿਰਾਸਤ 'ਚ ਮਿਲੀ, ਅਲਹਮਦੁਲਿਲਾ ਦਾਦਾ ਅਬੂ ਦੀ ਤਰਫ ਤੋਂ ਮਿਲੀ, ਲੇਕਿਨ ਇਹ ਹੈ ਕਿ ਉਹ ਲਿਖ ਕੇ ਮੈਂ ਕਾਪੀਆਂ ਤੇ ਰੱਖ ਦਿੰਦੀ ਸਾਂ ਬਿਲਕੁਲ ਜੀ। ਔਰ ਲੇਕਿਨ ਇਹ ਹੈ ਕਿ ਜਦੋਂ ਮੇਰੇ ਜ਼ਿਹਨ 'ਚ ਕੋਈ ਮਿਸਰਾ ਆਉਂਦਾ ਸੀ ਮੈਂ ਉਹਨੂੰ ਲਿਖਦੀ ਕਾਗਜ਼ ਤੇ ਜ਼ਰੂਰ ਉਤਾਰਦੀ ਸਾਂ। ਇਹ ਮੇਰੇ 'ਚ ਇਹ ਚੀਜ਼ ਹੈ ਸੀ। 9ਵੀਂ ਕਲਾਸ ਵਿੱਚ ਪਹਿਲਾ ਸ਼ੇਰ ਕਿਹਾ ਜੀ। ਉਹਦੇ ਬਾਅਦ ਕਾਲਜ ਲਾਈਫ ਦੇ ਵਿੱਚ ਵੀ ਤੇ ਪੂਰੀ ਐਜੂਕੇਸ਼ਨ ਮੁਕੰਮਲ ਕਰਨ ਤੱਕ ਮੈਂ ਸ਼ੇਰੋ ਸ਼ਾਇਰੀ ਜਾਰੀ ਰੱਖੀ ਹੈ ਔਰ ਉਹਦਾ ਇਜ਼ਹਾਰ ਮੁਖਤਲਿਫ ਪ੍ਰੋਗਰਾਮਾਂ 'ਚ ਕਰਦੀ ਵੀ ਰਹੀ ਹਾਂ ਜੀ। ਲੇਕਿਨ ਬਾਕਾਇਦਾ ਮੁਸ਼ਾਇਰਿਆਂ ਲਈ ਮੈਨੂੰ ਜਿਹੜਾ ਇੱਕ ਤਹਿਰੀਕ ਦਿੱਤੀ ਨਾ ਉਹ ਮੇਰੇ ਹਸਬੰਡ ਨੇ ਸ਼ਾਦੀ ਤੋਂ ਬਾਅਦ ਦਿੱਤੀ। ਅੱਛਾ ਅੱਛਾ ਜੀ ਉਹਨਾਂ ਦਾ ਜ਼ਿਕਰ ਮੈਂ ਲਾਜ਼ਮੀ ਇਸ ਲਈ ਕਰਾਂਗੀ ਕਿ ਉਹਨਾਂ ਨੇ ਜਦੋਂ ਦੇਖਿਆ ਨਾ ਕਿ ਮੇਰੀ ਮਿਸਿਸ ਜਿਹੜੇ ਨੇ ਬਹੁਤ ਅੱਛੀਆਂ ਗਜ਼ਲਾਂ ਲਿਖ ਕੇ ਕਾਪੀਆਂ ਜਿਹੜੀਆਂ ਨੇ ਉਹ ਰੱਖ ਦਿੰਦੇ ਨੇ ਬੰਦ ਕਰਕੇ, ਡਾਇਰੀਆਂ ਬੰਦ ਕਰਕੇ ਰੱਖ ਦਿੰਦੇ ਨੇ, ਉਹਨਾਂ ਨੇ ਫਿਰ ਮੈਨੂੰ ਕਿਹਾ ਇਸ ਚੀਜ਼ ਦਾ ਸਪੈਸ਼ਲ ਕਿਹਾ ਕਿ ਤੁਹਾਡੇ ਅੰਦਰ ਬਹੁਤ ਟੈਲੈਂਟ ਹੈ, ਆਵਾਜ਼ ਵੀ ਅੱਛੀ ਹੈ ਤੇ ਇਹਨੂੰ ਮੈਂ ਫੁੱਲ ਪ੍ਰਮੋਟ ਕਰਨਾ ਚਾਹਨਾ ਵਾਂ। ਵਾਹ। ਤੇ ਤੁਸੀਂ ਮੁਸ਼ਾਇਰਿਆਂ ਤੇ ਜਾਇਆ ਕਰੋ, ਪ੍ਰੋਗਰਾਮ ਜਿਹੜੇ ਨੇ ਉਹ ਅਟੈਂਡ ਕਰਿਆ ਕਰੋ ਤੇ ਮੈਂ ਇਜਾਜ਼ਤ ਦੇਣਾ ਵਾ। ਬਾਕਾਇਦਾ ਇਹ ਸਾਰੀ ਤਹਿਰੀਕ ਉਹਨਾਂ ਨੇ ਦਿੱਤੀ ਹੈ। ਵਾਹ। ਇਸ ਲਈ ਮੈਂ ਆਪਣੀ ਪਹਿਲੀ ਕਿਤਾਬ ਜਿਹੜੀ ਹੈ ਆਪਣੇ ਦਾਦਾ ਅਬੂ ਨਸੀਰ ਅਹਿਮਦ ਨਾਸਿਰ ਦੇ ਨਾਮ ਔਰ ਆਪਣੇ ਸ਼ੋਹਰ ਦੇ ਨਾਮ ਕੀਤੀ। ਅੱਛਾ ਜੀ। ਤੇ ਇਹਦਾ ਮਤਲਬ ਇਹ ਵੇ ਕਿ ਜਿਹੜੀ ਅਸੀਂ ਸ਼ੁਰੂ ਤੋਂ ਸੁਣਦੇ ਆ ਰਹੇ ਹਾਂ ਬਚਪਨ ਤੋਂ ਕਿ ਹਰ ਕਾਮਯਾਬ ਜਿਹੜਾ ਮਰਦ ਹੈ ਉਹਦੇ ਪਿੱਛੇ ਕਿਸੇ ਬੜੀ ਸਲੀਕਾ ਸ਼ੁਆਰ ਵਫਾਦਾਰ ਕਿਸੇ ਬਾ ਕਿਰਦਾਰ ਔਰਤ ਦਾ ਹੱਥ ਹੁੰਦਾ ਹੈ, ਲੇਕਿਨ ਤੁਹਾਡੀਆਂ ਤੇ ਕਾਮਯਾਬੀਆਂ ਔਰ ਤੁਹਾਨੂੰ ਐਡੀ ਵੱਡੀ ਸ਼ਾਇਰਾ ਬਣਾਉਣ ਦੇ ਵਿੱਚ ਇਹਦਾ ਮਤਲਬ ਹੈ ਕਿ ਤੁਹਾਡੇ ਦਾਦਾ ਬੂ ਦਾ
ਔਰ ਤੁਹਾਡੇ ਸ਼ੌਹਰ ਦਾ ਹੱਥ ਹੈ। ਜੀ ਬਿਲਕੁਲ। ਇਹਦਾ ਮਤਲਬ ਹੈ ਕਿ ਖਵਾਤੀਨ ਨੂੰ ਵੀ ਫਿਰ ਇਤਰਾਫ ਤੇ ਕਰਨਾ ਚਾਹੀਦਾ ਨਾ ਕਿ ਉਹਨਾਂ ਨੂੰ ਵੀ ਕਾਮਯਾਬੀਆਂ ਦੀਆਂ ਪੌੜੀਆਂ ਚੜ੍ਹਨ ਦੇ ਵਿੱਚ ਉਹਨਾਂ ਦੇ ਭਰਾ, ਮਾਂ-ਬਾਪ, ਸ਼ੌਹਰ ਸਾਰੇ ਮੁਆਵਨਤ ਕਰਦੇ ਨੇ। ਜੀ ਬਿਲਕੁਲ, ਖਵਾਤੀਨ ਨੂੰ ਖੁੱਲੇ ਦਿਲ ਨਾਲ ਇਸ ਚੀਜ਼ ਨੂੰ ਤਸਲੀਮ ਕਰਨਾ ਚਾਹੀਦਾ ਹੈ। ਜੀ ਅੱਛਾ, ਇਹ ਦੱਸੋ ਕਿ ਤੁਸੀਂ ਪਹਿਲੀ ਵਾਰੀ ਕਿਹੜੇ ਪਲੇਟਫਾਰਮ ਤੇ ਆਪਣੀ ਪੋਇਟਰੀ ਪੜ੍ਹੀ? ਸਭ ਤੋਂ ਪਹਿਲਾ ਜਿਹੜਾ ਮੁਸ਼ਾਇਰਾ ਮੈਂ ਅਟੈਂਡ ਕੀਤਾ ਉਹ ਮੈਂ ਬਜ਼ਮੇ ਅਹਿਬਾਬ ਗੁਜਰਾਂਵਾਲਾ ਦਾ ਮੁਸ਼ਾਇਰਾ ਪੜ੍ਹਿਆ ਸੀ ਪਹਿਲੇ। ਅੱਛਾ, ਸਕੂਲ ਕਾਲਜ ਦੇ ਦੌਰਾਨ ਤੁਸੀਂ ਨਹੀਂ ਕਦੀ ਉੱਥੇ ਤੁਹਾਨੂੰ ਆਪਣੀ ਜ਼ਾਤੀ ਪੋਇਟਰੀ ਪੜ੍ਹਨ ਦਾ ਉੱਥੇ ਮੌਕਾ ਮਿਲਿਆ ਹੋਵੇ, ਕਾਲਜ ਵਿੱਚ ਜਾਂ ਸਕੂਲ ਵਿੱਚ? ਉੱਥੇ ਜ਼ਿਆਦਾ ਜ਼ਾਤੀ ਸ਼ਾਇਰੀ ਜਿਹੜੀ ਪੜ੍ਹਨ ਦਾ ਮੌਕਾ ਨਹੀਂ ਮਿਲਿਆ। ਜ਼ਿਆਦਾ ਮੈਂ ਜਿਹੜੇ ਨੇ ਨਾ ਫਿਲਮੀ ਸੌਂਗ, ਕਵਾਲੀਆਂ ਔਰ ਮੁਖਤਲਿਫ ਖਾਕੇ, ਡਰਾਮੇ ਵਗੈਰਾ ਸਾਰੇ ਇਹਨਾਂ 'ਚ ਹਿੱਸਾ ਲੈਂਦੀ ਰਹੀ ਹਾਂ। ਲੇਕਿਨ ਬਾਕਾਇਦਾ ਮੇਰੀ ਸ਼ਾਇਰੀ ਨੂੰ ਮੁਨਜ਼ਮ ਤਰੀਕੇ ਨਾਲ ਜਿਹੜਾ ਇੱਕ ਪਲੇਟਫਾਰਮ ਤੋਂ ਇਜ਼ਹਾਰ ਹੈ ਉਹ ਮੇਰੇ ਜਦੋਂ ਸ਼ੋਹਰ ਨੇ ਮੈਨੂੰ ਇਹ ਤਹਿਰੀਕ ਦਿੱਤੀ ਹੈ, ਫਿਰ ਮੈਂ ਬਜ਼ਮੇ ਅਹਿਬਾਬ ਦੇ ਪਲੇਟਫਾਰਮ ਤੋਂ ਪਹਿਲਾ ਮੁਸ਼ਾਇਰਾ ਪੜ੍ਹਿਆ। ਅੱਛਾ, ਉਸ ਤੋਂ ਬਾਅਦ ਚਲੋ ਕਾਲਜ ਦੇ ਆਪਣੇ ਕਾਲਜ ਦੇ ਦੌਰਾਨੀਏ ਦਾ ਵੀ ਕੋਈ ਸਕੂਲ ਦੀ ਤਾਂ ਤੁਸੀਂ ਸੁਣਾਈ ਨਾ, ਜੀ ਜੀ ਹੁਣ ਕਾਲਜ ਦੇ ਦੌਰ ਦਾ ਵੀ ਸਾਨੂੰ ਕੋਈ ਫਿਲਮੀ ਗਾਣਾ ਹੀ ਸੁਣਾਓ ਜਿਹੜਾ ਤੁਸੀਂ ਉੱਥੇ ਪੜ੍ਹਿਆ, ਕਿਸ ਮੌਕੇ ਤੇ ਪੜ੍ਹਿਆ, ਕਿਹੜਾ ਫੰਕਸ਼ਨ ਸੀ ਉਹਦੇ 'ਚ, ਫਿਰ ਤੁਹਾਨੂੰ ਕੀ ਅਵਾਰਡ ਮਿਲਿਆ, ਉਹ ਯਾਦਾਂ ਸਾਂਝੀਆਂ ਕਰੋ ਨਾ ਜ਼ਰਾ। ਅਵਾਰਡ ਮੁਖਤਲਿਫ ਮਿਲਦੇ ਨੇ ਉਸ ਹਿਸਾਬ ਨਾਲ, ਜਿਸ ਤਰ੍ਹਾਂ ਕੋਈ ਮੁਕਾਬਲਾ ਜਾਤ ਹੁੰਦੇ ਸਨ ਜੀ ਜਿਵੇਂ, ਜੀ ਤੇ ਜ਼ਿਆਦਾ ਜਿਹੜੀਆਂ ਨੇ ਗਜ਼ਲਾਂ ਵੱਲ ਮੇਰਾ ਰੁਝਾਨ ਸੀ ਜੀ ਤੇ ਗਜ਼ਲਾਂ ਹੀ ਮੈਂ ਜ਼ਿਆਦਾ ਗੁੰਗੁਣਾਉਂਦੀ ਸਾਂ। ਪਾਕਿਸਤਾਨੀ ਵੀ ਸਨ, ਉਹ ਇੰਡੀਅਨ ਵੀ ਸਨ, ਜੀ ਕਿਉਂਕਿ ਗਜ਼ਲ ਜਿਹੜਾ ਹੈ ਉਹ ਤੇ ਮੇਰਾ ਪਹਿਲਾ ਇਸ਼ਕ ਰਿਹਾ ਹਮੇਸ਼ਾ ਜੀ ਤੋਂ। ਜੀ ਜੀ ਤੇ ਗਜ਼ਲ ਥੋੜੀ ਜੀ ਮੈਂ ਗੁੰਗੁਣਾ ਕੇ ਮਤਲਾ ਉਹਦਾ ਸੁਣਾ ਦੇਣੀ ਆ। ਜੀ ਸੁਣਾਓ। रफ्ता रफ्ता वो मेरी हस्ती का सामा हो गए। रफ्ता रफ्ता वो मेरी हस्ती का सामा हो गए। पहले जाओ फिर जाने जाओ, फिर जाने जाना हो गए। रफ्ता रफ्ता वो मेरी हस्ती का सामा हो गए। ਅੱਛਾ, ਤੁਸੀਂ ਇਹ ਦੱਸੋ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਬਰਸਰੇ ਇਜਲਾਸ ਕਿਸੇ ਮੁਸ਼ਾਇਰੇ ਦੇ ਵਿੱਚ ਜਾ ਕੇ, ਜਿੱਥੇ ਕਾਫੀ ਸਾਰੇ ਹੋਰ ਸ਼ਾਇਰ ਸਨ, ਸ਼ਾਇਰਾਤ ਸਨ, ਪਬਲਿਕਲੀ ਜਾ ਕੇ ਤੁਸੀਂ ਆਪਣਾ ਕਲਾਮ ਪੜ੍ਹਿਆ, ਪਹਿਲਾ ਮੁਸ਼ਾਇਰਾ, ਉਹਦੀ ਜ਼ਰਾ ਰੂਦਾਤ ਸੁਣਾਓ। ਪਹਿਲਾ ਮੁਸ਼ਾਇਰਾ ਮੈਂ ਐਕਚੁਅਲੀ ਗੁਜਰਾਂਵਾਲਾ ਦੇ ਬੜੀਆਂ ਤਨਜ਼ੀਮਾਂ, ਤੁਹਾਨੂੰ ਪਤਾ ਹੈ ਬੜੀਆਂ ਤਨਜ਼ੀਮਾਂ ਕੰਮ ਕਰ ਰਹੀਆਂ ਜੀ ਅਦਬੀ ਲਿਹਾਜ਼ ਨਾਲ। ਉਹਦੇ ਵਿੱਚ ਇੱਕ ਨਾਮ ਮੈਂ ਲੈਣਾ ਚਾਹਾਂਗੀ, ਬਜ਼ਮੇ ਅਹਿਬਾਬ ਜੀ ਤਨਜ਼ੀਮ ਹੈ, ਜਿਹਦੇ ਸਭ ਤੋਂ ਜਿਹੜੇ ਹੈਡ ਨੇ ਉਹ ਕਾਜ਼ੀ ਇਜਾਜ਼ ਮਹਿਵਰ ਸਾਹਿਬ ਨੇ। ਅੱਛਾ ਜੀ ਜੀ, इमरान हाशमी साहब ने और जी बहुत से शोरा और शायरात ਇਹਦੇ 'ਚ ਸ਼ਾਮਿਲ ਨੇ। ਜੀ ਉਹਨਾਂ ਦੇ ਪਲੇਟਫਾਰਮ ਤੋਂ ਮੈਂ ਆਪਣਾ ਪਹਿਲਾ ਮੁਸ਼ਾਇਰਾ ਪੜ੍ਹਿਆ, ਜੀ ਕਿਉਂਕਿ ਮੇਰੇ ਸ਼ੋਹਰ ਨੇ ਮੈਨੂੰ ਸਪੈਸ਼ਲ ਇਹ ਚੀਜ਼ ਕਹੀ ਕਿ ਤੁਸੀਂ ਬਾਕਾਇਦਾ ਮੁਸ਼ਾਇਰੇ ਜਿਹੜੇ ਨੇ ਉਹ ਅਟੈਂਡ ਕਰਿਆ ਕਰੋ, ਕਿਉਂਕਿ ਜਦੋਂ ਲਾਈਵ ਇਨਸਾਨ ਸੁਣਦਾ ਹੈ ਕਿਸੇ ਨੂੰ ਤੇ ਉਹ ਸਿੱਖਦਾ ਵੀ ਹੈ ਨਾਲ ਹਾਂ ਬਹੁਤ ਕੁਝ। ਅੱਛੇ ਸ਼ੇਰ, ਅੱਛੇ ਮਿਸਰੇ ਸੁਣ ਕੇ ਇਨਸਾਨ ਨੂੰ ਖੁਦ ਵੀ ਤਰਗੀਬ ਮਿਲਦੀ ਹੈ ਅੱਛਾ ਕਹਿਣ ਦੀ। ਜੀ ਤੇ ਪਹਿਲਾ ਮੁਸ਼ਾਇਰਾ ਫਿਰ ਮੈਂ ਬਜ਼ਮੇ ਅਹਿਬਾਬ ਦੇ ਪਲੇਟਫਾਰਮ ਤੋਂ ਪੜ੍ਹਿਆ ਗੁਜਰਾਂਵਾਲਾ। ਔਰ ਉਸੇ ਦਿਨ ਬਾਈ ਚਾਂਸ ਐਸਾ ਹੋਇਆ ਕਿ ਉਸੇ ਦਿਨ ਸਾਹਿਬਾਨ ਇੱਕ ਤਨਜ਼ੀਮ ਹੈ, ਉਹਦਾ ਵੀ ਮੁਸ਼ਾਇਰਾ ਸੀ ਸ਼ਾਮ ਦੇ ਟਾਈਮ। ਅੱਛਾ, ਤੇ ਮੇਰੀ ਜ਼ਿੰਦਗੀ ਦਾ ਯਾਦਗਾਰ ਵਾਕਿਆ ਕਿ ਮੈਂ ਪਹਿਲੇ ਇੱਕ ਦਿਨ 'ਚ 2 ਮੁਸ਼ਾਇਰੇ ਪੜ੍ਹੇ, ਇੱਕ ਦੁਪਹਿਰ ਦੇ ਟਾਈਮ, ਇੱਕ ਸ਼ਾਮ ਨੂੰ, ਵਾਹ 2 ਪਲੇਟਫਾਰਮ ਤੋਂ। ਵਾਹ। ਔਰ 6-7 ਸਾਲ ਫਿਰ ਇਹਨਾਂ ਦੋਨਾਂ ਪਲੇਟਫਾਰਮ ਤੋਂ ਮੈਂ ਮੁਸ਼ਾਇਰੇ ਪੜ੍ਹਦੀ ਰਹੀ ਹਾਂ। ਅੱਛਾ, ਜੀ। ਤੁਸੀਂ ਕੁਝ ਸੁਣਾਓ ਵੀ ਨਾ ਕਿ ਕੀ ਤੁਸੀਂ ਸਾਹਿਬਾਨ ਦੇ ਪਲੇਟਫਾਰਮ ਤੇ ਕੀ ਪੜ੍ਹਿਆ, ਦੂਸਰਾ ਬਜ਼ਮੇ ਅਹਿਬਾਬ ਜਿਹੜੇ ਸਨ ਉਹਨਾਂ ਦੇ ਮੁਸ਼ਾਇਰੇ 'ਚ ਤੁਸੀਂ ਜਿਹੜਾ ਕਲਾਮ ਜਾ ਕੇ ਸੁਣਾਇਆ ਉਹ ਸਾਡੇ ਵਿਊਅਰਸ ਨੂੰ ਵੀ ਸੁਣਾਓ। ਜੀ ਜ਼ਰੂਰ। ਤਰन्नुम 'ਚ ਮੈਂ 2 ਸ਼ੇਰ ਸੁਣਾਉਣਾ ਚਾਹਾਂਗੀ ਪੰਜਾਬੀ 'ਚ। ਆ ਸੁਣਾਓ ਜੀ। जद भी ओस किनारा कीता, जद भी ओस किनारा कीता, मर के असां गुजारा कीता। वाह, बहुत अच्छा। हिजर दी सूली चाड़ के सानू,
ਚਾੜ ਕੇ ਸਾਨੂੰ ਹਿਜਰ ਦੀ ਸੂਲੀ ਚਾੜ ਕੇ ਸਾਨੂੰ ਸਜਣਾ ਖੂਬ ਨਜ਼ਾਰਾ ਕੀਤਾ ਮਰ ਕੇ ਅਸਾਂ ਗੁਜ਼ਾਰਾ ਕੀਤਾ ਵਾਹ ਵਾਹ। प्यार कहानी की पूछदे हो प्यार कहानी की पूछदे हो प्यार कहानी की पूछदे हो हथीं आप खसारा कीता मर के असां गुजारा कीता जद भी उस किनारा कीता मर के असां गुजारा कीता। ਮਾਸ਼ਾਅੱਲਾ ਜੀ, ਬਹੁਤ ਖੂਬ ਮਾਸ਼ਾਅੱਲਾ। ਉਸੇ ਦਿਨ ਹੀ ਜਦੋਂ ਤੁਸੀਂ ਦੁਪਹਿਰ ਨੂੰ ਬਜ਼ਮੇ ਅਹਬਾਬ ਦੇ ਮੁਸ਼ਾਇਰੇ ਦੇ ਵਿੱਚ ਇਹ ਆਪਣੀ ਗਜ਼ਲ ਸੁਣਾਈ, ਜਿਹੜੀ ਤੁਸੀਂ ਸਾਨੂੰ ਵੀ ਸਾਡੇ ਵਿਊਅਰਸ ਨੂੰ ਵੀ ਸੁਣਾਈ ਹੈ, ਜੀ ਤੇ ਸ਼ਾਮ ਨੂੰ ਫਿਰ ਸਾਹਿਬਾਨ ਦੇ ਪਲੇਟਫਾਰਮ ਤੇ ਉੱਥੇ ਤੁਸੀਂ ਜਿਹੜੀ ਆਪਣੀ ਸ਼ਾਇਰੀ ਸੁਣਾਈ, ਉਹਦੇ ਤੋਂ ਵੀ ਨਵਾਜ਼ੋ ਸਾਨੂੰ। ਉਹ ਤਰਨਮ ਦੇ ਵਿੱਚ ਵੀ ਮੈਂ ਸੁਣਾਈ ਸੀ, ਤਹਿਤੁਲ ਲਫ਼ਜ਼ ਵੀ ਸੁਣਾਈ ਸੀ। ਦੋਵੇਂ ਸੁਣਾਓ ਨਾ ਜੀ, ਜੀ, ਤਹਿਤੁਲ ਠੀਕ ਹੈ। ਲਫ਼ਜ਼ ਵੀ ਸੁਣਾਓ, ਤਰਨਮ ਵਿੱਚ ਵੀ ਸੁਣਾਓ। ਤਰਨਮ ਦੇ ਵਿੱਚ ਮੇਰੀ ਪਹਿਲੀ ਕਿਤਾਬ, ਜਿਹੜਾ ਮੇਰਾ ਪਹਿਲਾ ਸ਼ੇਰੀ ਮਜਮੂਆ ਹੈ, ਚਲੇ ਆਓ ਨਾ। ਅੱਛਾ ਜੀ। ਤੇ ਇਹ ਮੇਰੀ ਗਜ਼ਲ ਮਾਸ਼ਾਅੱਲਾ ਬਹੁਤ ਮਸ਼ਹੂਰ ਹੋਈ, ਲੋਕਾਂ ਨੇ ਬਹੁਤ ਪਸੰਦ ਕੀਤੀ ਜੀ ਉਹਦੇ ਦੋ ਸ਼ੇਰ ਮੈਂ ਤੁਹਾਨੂੰ ਸੁਣਾਉਣਾ ਚਾਹਾਂਗੀ। ਪਹਿਲੇ ਜੀ ਪਲੀਜ਼। ਚਲੇ ਆਓ ਨਾ ਟਾਈਟਲ ਮੇਰੀ ਗਜ਼ਲ ਹੈ। जी। जिंदगी मुख्तसर है चले आओ ना जिंदगी मुख्तसर है चले आओ ना ये तुम्हें भी खबर है चले आओ ना वाह वाह। जिंदगी मुख्तसर है चले आओ ना दूरियां ये मिटाने में दिक्कत है क्या दूरियां ये मिटाने में दिक्कत है क्या दो कदम पे तो घर है चले वाह। आओ ना ये बहुत खूब। तुम्हें भी खबर है चले आओ ना जिंदगी मुख्तसर है चले आओ ना प्यार से हाथ मेरा जरा थाम लो प्यार से हाथ मेरा जरा थाम लो ऊंची नीची डगर है चले वाह, वाह, आओ ना ये तुम्हें भी खबर है चले आओ ना जिंदगी मुख्तसर है चले आओ ना माशाअल्लाह जी, बड़ी खूबसूरत, बड़ी ਜ਼ਬਰਦਸਤ। ਅੱਛਾ ਹੁਣ ਕੁਝ ਪੰਜਾਬੀ ਵੀ ਸੁਣਾਓ, ਤੁਹਾਡੀ ਮਿਹਰਬਾਨੀ। ਸਾਨੂੰ ਇਹ ਪਤਾ ਮਾਸ਼ਾਅੱਲਾ ਕਿ ਤੁਹਾਡਾ ਬਹੁਤ ਜ਼ਿਆਦਾ ਕਲਾਮ ਉਰਦੂ ਦੇ ਵਿੱਚ ਵੀ ਹੈ ਔਰ ਪੰਜਾਬੀ ਵੀ ਤੁਸੀਂ ਬੜੀ ਖੂਬ ਲਿਖਦੇ ਹੋ, ਤੇ ਸਾਡੇ ਚੂੰਕਿ ਚੈਨਲ ਦਾ ਮੀਡੀਅਮ ਪੰਜਾਬੀ ਹੈ ਤੇ ਇਸ ਵਾਸਤੇ ਅਸੀਂ ਗੁਜ਼ਾਰਿਸ਼ ਕਰ ਰਹੇ ਹਾਂ ਕਿ ਸਾਡੇ
ਵਿਊਅਰਸ ਨੂੰ, ਸਾਡੇ ਬਹੁਤ ਸਾਰੇ ਸਿੱਖ ਭੈਣਾਂ ਭਰਾ ਸਾਡੇ ਨਾਲ ਬੜੇ ਜੁੜੇ ਨੇ, ਉਰਦੂ ਦਾ ਵੀ ਬੜਾ ਮਜ਼ਾ ਲੈਂਦੇ ਨੇ ਉਹ, ਲੇਕਿਨ ਪੰਜਾਬੀ ਦੀ ਉਹਨਾਂ ਦੀ ਸਪੈਸ਼ਲ ਫਰਮਾਇਸ਼ ਹੁੰਦੀ ਹੈ, ਤੇ ਇਸ ਵਾਸਤੇ ਕੋਈ ਪੰਜਾਬੀ ਕਲਾਮ ਵੀ ਸੁਣਾਓ ਆਪਣਾ ਹੋਰ। ਜੀ ਜ਼ਰੂਰ, ਚੰਦ ਸ਼ੇਰ ਅਜੀ ਤੁਹਾਡੀ ਖੂਬਸੂਰਤ ਸਮਾਤਾਂ ਦੇ ਹਵਾਲੇ ਕਰਨਾ ਚਾਹਾਂਗੀ। ਜੀ, ਆਪਣਿਆਂ ਉੱਤੇ ਛਾਂ ਨਹੀਂ ਕਰਦਾ, ਵਾਹ ਵਾਹ, ਆਪਣਿਆਂ ਉੱਤੇ ਛਾਂ ਨਹੀਂ ਕਰਦਾ, ਬੇਨਸਲਾ ਏ ਤਾਂ ਨਹੀਂ ਕਰਦਾ। ਹਾਂ, ਔਰ ਇੱਕ ਵੀ ਬੰਦਾ ਦੱਸਦੇ ਜਿਹੜਾ, ਇੱਕ ਵੀ ਬੰਦਾ ਦੱਸਦੇ ਜਿਹੜਾ, ਦੁੱਖ ਵੇਲੇ ਮਾਂ ਮਾਂ ਨਹੀਂ ਕਰਦਾ। ਵਾਹ ਵਾਹ, ਬਹੁਤ ਸ਼ੁਕਰੀਆ। ਬਹੁਤ ਅੱਛਾ। ਔਰ ਨਸਲੀ ਬੰਦਾ ਰੁੱਸ ਵੀ ਜਾਵੇ, ਨਸਲੀ ਬੰਦਾ ਰੁੱਸ ਵੀ ਜਾਏ, ਬਦ ਹੋਈ ਥਾਂ ਥਾਂ ਨਹੀਂ ਕਰਦਾ। ਵਾਹ, ਬਹੁਤ ਅੱਛਾ। ਔਰ ਪਿਆਰ ਦਾ ਜਦ ਵੀ ਪੁੱਛਿਆ ਅੰਬਰ, ਪਿਆਰ ਦਾ ਜਦ ਵੀ ਪੁੱਛਿਆ ਅੰਬਰ, ਹੱਸ ਪੈਂਦਾ ਏ ਹਾਂ ਨਹੀਂ ਕਰਦਾ। ਵਾਹ ਵਾਹ ਵਾਹ, ਹਾਂਜੀ। ਬਹੁਤ ਅੱਛਾ। ਆਪਣਿਆਂ ਉੱਤੇ ਛਾਂ ਨਹੀਂ ਕਰਦਾ, ਬੇਨਸਲਾ ਏ ਤਾਂ ਨਹੀਂ ਕਰਦਾ। ਅੱਛਾ, ਤੁਸੀਂ ਇਹ ਦੱਸੋ ਕਿ ਤੁਸੀਂ ਹਾਊਸ ਵਾਈਫ ਹੋ? ਮੈਂ ਐਜੂਕੇਸ਼ਨ ਦੀ ਲੈਕਚਰਰ ਸਾਂ ਵਿਮਨ ਕਾਲਜ। ਹਾਂ, ਬਹੁਤ ਕਮ ਅਰਸਾ ਮੈਂ ਜੌਬ ਕਰ ਸਕੀ, ਕਿਉਂਕਿ ਅੱਲਾਹ ਤਾਲਾ ਨੇ ਮੈਨੂੰ ਪਹਿਲਾ ਬੇਟਾ ਜਦੋਂ ਦਿੱਤਾ ਤੇ ਉਹ ਸਪੈਸ਼ਲ ਚਾਈਲਡ ਸੀ। ਜਦੋਂ 6 ਮਾਹ ਦਾ ਸੀ ਤੇ ਉਹ ਸਾਨੂੰ ਪਤਾ ਚੱਲ ਗਿਆ ਕਿ ਇਹ ਬੱਚਾ ਸਪੈਸ਼ਲ ਚਾਈਲਡ ਹੈ, ਜੀ, ਤੇ ਉਸ ਤੋਂ ਬਾਅਦ ਫਿਰ ਮੈਂ ਦੇਖਿਆ ਕਿ ਮੇਰੇ ਬੇਟੇ ਨੂੰ ਮੇਰੀ ਜ਼ਿਆਦਾ ਜ਼ਰੂਰਤ ਹੈ, ਹਾਂ, ਤੇ ਫਿਰ ਮੈਂ ਸਾਰੀ ਜ਼ਿੰਮੇਵਾਰੀਆਂ ਜਿਹੜੀਆਂ ਨੇ ਔਰ ਲੈਕਚਰਸ਼ਿਪ ਸਭ ਛੋੜ ਦਿੱਤਾ ਉਹਦੇ ਲਈ, ਆਪਣੇ ਬੇਟੇ ਲਈ। ਜੀ, ਹੁਣ ਮੈਂ ਸਿਰਫ ਸ਼ਾਇਰੀ ਕਰਨੀ ਹੈ ਔਰ ਆਪਣੇ ਘਰ ਨੂੰ ਦੇਖਣੀ ਹੈ, ਅਲਹਮਦੁਲਿਲਾ, ਔਰ ਮੈਂ ਬਹੁਤ ਖੁਸ਼ ਹਾਂ ਇਸ ਚੀਜ਼ ਦੇ ਵਿੱਚ। ਹਾਂ। ਮੇਰੇ ਬੇਟੇ ਨੂੰ ਮੇਰੀ ਜ਼ਿਆਦਾ ਜ਼ਰੂਰਤ ਸੀ। ਅੱਛਾ, ਇਹ ਫਰਮਾਓ ਕਿ ਤੁਸੀਂ ਹੁਣ ਸਾਰਾ ਦਿਨ ਘਰ ਵਿੱਚ ਬਿਜ਼ੀ ਰਹਿੰਦੇ ਹੋ, ਇੱਕ ਸਪੈਸ਼ਲ ਚਾਈਲਡ ਹੈ ਜਿਹਦੇ ਬਾਰੇ ਜੀ ਤੁਸੀਂ ਅਕਸਰ ਦੱਸਦੇ ਹੋ ਕਿ ਉਹ ਆਪਣੇ ਆਪ ਪਾਸਾ ਵੀ ਨਹੀਂ ਪਰਤ ਸਕਦਾ, ਏਡੀ ਸਖਤ ਤੁਸੀਂ ਉਹਦੀ ਵੀ ਡਿਊਟੀ ਦਿੰਦੇ ਹੋ, ਘਰੇਲੂ ਜ਼ਿੰਮੇਦਾਰੀਆਂ ਵੀ, ਖਾਵੰਦ ਦੀਆਂ, ਬੱਚਿਆਂ ਦੀਆਂ ਸਾਰੀਆਂ, ਤੁਸੀਂ ਵਕਤ ਕਿਸ ਤਰ੍ਹਾਂ ਕੱਢਦੇ ਹੋ ਫਿਰ ਸ਼ਾਇਰੀ ਦੇ ਵਾਸਤੇ? ਔਰ ਸ਼ਾਇਰੀ ਵੀ ਫਿਰ ਜਿਹਦੇ 'ਚ ਤੁਸੀਂ ਮਾਸ਼ਾਅੱਲਾ ਏਡੀ ਬੁਲੰਦੀ ਤਖਯਲ ਹੈ, ਏਡਾ ਨੁਦਰਤ ਹੈ, ਜਿੱਦਤ ਹੈ, ਵਾਰਫਤਗੀ ਹੈ ਤੁਹਾਡੇ ਕਲਾਮ ਦੇ ਵਿੱਚ, ਨਗਮਗੀ ਹੈ ਤੁਹਾਡੀ ਆਵਾਜ਼ ਦੇ ਵਿੱਚ, ਇਹ ਸਾਰਾ ਕੁਝ ਕਿਸ ਤਰ੍ਹਾਂ ਇਕੱਠਾ ਕਰਦੇ ਹੋ, ਯਕਜਾ ਕਰਦੇ ਹੋ? ਸਭ ਤੋਂ ਪਹਿਲੀ ਚੀਜ਼ ਮੈਂ ਇੱਥੇ ਜਿਹੜੀ ਦੱਸਣਾ ਚਾਹਾਂਗੀ ਕਿ ਅੱਲਾਹ ਪਾਕ ਜਦੋਂ ਕਿਸੇ ਇਨਸਾਨ ਨੂੰ ਕੋਈ ਜ਼ਿੰਮੇਵਾਰੀ ਦਿੰਦਾ ਹੈ, ਅੱਲਾਹ ਉਹਦੇ ਲਈ ਹਿੰਮਤ ਤੇ ਹੌਸਲਾ ਵੀ ਖੁਦ ਦਿੰਦਾ ਹੈ। ਜੀ, ਠੀਕ ਹੈ। ਔਰ ਔਰਤ ਦੇ ਵਿੱਚ ਤੁਹਾਨੂੰ ਪਤਾ ਹੈ ਅੱਲਾਹ ਪਾਕ ਨੇ ਇਹ ਕਾਬਲੀਅਤ ਪੈਦਾ ਕੀਤੀ ਹੈ ਕਿ ਉਹ ਹਾਲਾਤ ਦੇ ਮੁਤਾਬਿਕ ਖੁਦ ਨੂੰ ਢਾਲ ਲੈਂਦੀ ਹੈ। ਵਾਹ, ਬਿਲਕੁਲ। ਹਾਂਜੀ, ਪਹਿਲੇ ਬੱਚੇ ਦੀ ਪੈਦਾਇਸ਼ ਤੋਂ ਬਾਅਦ ਹੀ ਮੈਂ ਜਦੋਂ ਚੀਜ਼ ਦੇਖੀ ਹੈ, ਮੈਂ ਜੌਬ ਛੋੜ ਦਿੱਤੀ। ਫਿਰ ਆਹਿਸਤਾ ਆਹਿਸਤਾ ਤੁਸੀਂ ਸ਼ਾਇਦ ਸੁਣ ਕੇ ਹੈਰਾਨ ਹੋਵੋ ਕਿ ਮੈਂ ਉਹ ਖਾਤੂਨ ਆ ਵਾਹਿਦ ਮੇਰੇ ਖਿਆਲ ਜਿਹੜੀ ਕਦੀ ਮਾਰਕੀਟ ਨਹੀਂ ਗਈ, ਕਦੀ ਬਾਜ਼ਾਰ ਨਹੀਂ ਗਈ। ਮੈਨੂੰ ਅੱਛਾ, ਸ਼ਾਪਿੰਗ ਦਾ ਕੋਈ ਸ਼ੌਕ ਨਹੀਂ, ਮੇਰੀ ਸਾਰੀ ਜ਼ਰੂਰੀਆਤੇ ਜ਼ਿੰਦਗੀ ਸ਼ਾਪਿੰਗ, ਮੈਂ ਲਿਸਟ ਬਣਾ ਦੇਣੀ ਹੈ, ਮੇਰੇ ਸ਼ੋਹਰ ਨੇ ਉਹ ਸਾਰੀਆਂ ਚੀਜ਼ਾਂ ਲੈਣੀਆਂ ਨੇ, ਵਾਹ, ਤੇ ਮੈਂ ਅਲਹਮਦੁਲਿਲਾ ਮੁਤਮਈਨ ਹਾਂ ਇਸ ਚੀਜ਼ 'ਚ। ਔਰ ਦੂਸਰਾ ਸ਼ਾਇਰੀ ਜਿਹੜੀ ਹੈ ਉਹ ਸਪੈਸ਼ਲ ਆਪਣੇ ਲਈ ਟਾਈਮ ਖੁਦ ਨਿਕਾਲਦੀ ਹੈ। ਅੱਛਾ, ਹਾਂਜੀ, ਮੈਂ ਕਿਚਨ 'ਚ ਹਾਂ, ਮੈਂ ਬੈਡਰੂਮ 'ਚ ਹਾਂ, ਮੈਂ ਆਪਣੇ ਬੇਟੇ ਨੂੰ ਖਾਣਾ ਖਿਲਾ ਕੇ ਆਪਣੀ ਗੋਦ 'ਚ ਲਿਆ, ਥੋੜੀ ਦੇਰ ਆਮਦ ਹੋ ਰਹੀ ਹੈ, ਅਲਹਮਦੁਲਿਲਾ ਆਮਦ ਹੋ ਰਹੀ ਹੈ। ਔਰ ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਇੱਕ ਗਜ਼ਲ ਮਾਸ਼ਾਅੱਲਾ ਚੱਲਦੀ ਹੁੰਦੀ ਹੈ ਔਰ ਉਹ ਮੁਕੰਮਲ ਨਹੀਂ ਹੁੰਦੀ, ਉਹਦੇ ਦੌਰਾਨ ਦੂਸਰੀ ਸ਼ੁਰੂ ਹੋ ਜਾਂਦੀ ਹੈ। ਵਾਹ, ਦੂਸਰੀ ਹਲੇ ਜਿਹੜੀ ਉਹ ਮੁਕੰਮਲ ਨਹੀਂ ਮੈਂ ਕਰ ਸਕਦੀ, ਉਹ ਤੀਸਰੀ ਗਜ਼ਲ ਉਸ ਦੌਰਾਨ ਸ਼ੁਰੂ ਹੋ ਜਾਂਦੀ ਹੈ। ਤੇ ਅਲਹਮਦੁਲਿਲਾ, ਅਲਹਮਦੁਲਿਲਾ ਅੱਲਾਹ ਪਾਕ ਜਿਹੜੇ ਨੇ ਉਹਨਾਂ ਦਾ ਬੇਸ਼ੁਮਾਰ ਕਰਮ ਹੈ ਮੇਰੇ ਉੱਤੇ ਕਿ ਇੱਕ ਤੇ ਹਾਲਾਤ ਤੋਂ ਮੁਤਮਈਨ ਹੋਣਾ ਇਨਸਾਨ ਦਾ ਸਭ ਤੋਂ ਅੱਛਾ ਵਸਫ ਹੈ ਉਹਦਾ, ਉਹ ਚੀਜ਼ ਹੈ। ਅਲਹਮਦੁਲਿਲਾ ਮੈਂ ਆਪਣੇ ਬੇਟੇ ਤੋਂ, ਆਪਣੀ ਜ਼ਿੰਦਗੀ ਤੋਂ ਬੜੀ ਖੁਸ਼ ਹਾਂ। ਵਾਹ, ਔਰ ਦੂਸਰਾ ਸ਼ਾਇਰੀ ਜਿਹੜੀ ਉਹ ਮੇਰੇ ਨਾਲ ਨਾਲ ਚੱਲਦੀ ਹੈ ਪਈ, ਜਿਸ ਤਰ੍ਹਾਂ ਮੇਰੇ ਸਾਹ ਚੱਲਦੇ ਨੇ ਪਏ, ਇਸ ਤਰ੍ਹਾਂ ਮੇਰੇ ਨਾਲ ਮੇਰੀ ਸ਼ਾਇਰੀ ਚੱਲਦੀ ਹੈ ਪਈ। ਹਾਂ, ਇਹਦੇ ਲਈ ਮਾਸ਼ਾ, ਅਲੱਗ ਤੋਂ ਕੋਈ ਟਾਈਮ ਨਹੀਂ ਨਿਕਾਲਣਾ ਪੈਂਦਾ। ਠੀਕ ਹਾਂਜੀ। ਨਹੀਂ, ਲੇਕਿਨ ਜਿਸ ਵੇਲੇ ਤੁਸੀਂ ਸਾਡੇ ਕਲਾਸੀਕਲ ਪੋਇਟਸ ਨੇ ਕਈ, ਜਿਵੇਂ ਹਜ਼ਰਤ ਮਾਧੋ ਲਾਲ ਹੁਸੈਨ ਨੇ, ਬਾਬਾ ਜੀ ਬੁੱਲੇ ਸ਼ਾਹ ਸਾਹਿਬ ਨੇ ਪੰਜਾਬੀ ਦੇ, ਉਹਨਾਂ ਦਾ ਜਿੰਨਾ ਕਲਾਮ ਹੈ ਨਾ ਤੁਸੀਂ ਦੇਖੋ, ਉਹ ਬਾਅਦ ਵਿੱਚ ਜਦੋਂ ਗੁਲੂਕਾਰਾਂ ਨੇ ਗਾਇਆ ਤੇ ਉਹਨਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਈ। ਸਾਡੇ ਨਕਾਦ ਲਿਖਦੇ ਨੇ ਕਿ ਬਾਬਾ ਜੀ ਆਪੂ ਜਦੋਂ ਆਪਣੀ ਕਾਫੀ ਉਚਾਰਦੇ ਸਨ ਨਾ ਜੀ, ਤੇ ਉਹ ਪਹਿਲੇ ਆਪਣੇ ਕਲਾਮ ਨੂੰ ਆਪੂ ਗਾ ਕੇ ਉਹਨੂੰ ਬਾ ਵਜ਼ਨ ਬਣਾ ਕੇ ਉਹਦੇ ਮਾਤਰੇ ਪੂਰੇ ਕਰਕੇ ਤੇ ਫੇਰ ਗੁਨਗੁਨਾ ਕੇ ਫੇਰ ਉਹਨੂੰ ਕਾਗਜ਼ ਦੇ ਉੱਤੇ ਲਿਖਦੇ ਸਨ। ਇਹੋ ਹੀ ਵਜ੍ਹਾ ਉਹਨਾਂ ਦੀਆਂ तमाम ਕਾਫੀਆਂ ਕਿਸੇ ਨਾ ਕਿਸੇ ਰਾਗ ਵਿੱਚ ਨੇ। ਔਰ ਅੱਜ ਦਾ ਸਾਡਾ ਜਿਹੜਾ ਗੁਲੂਕਾਰ ਹੈ ਉਹ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਨੂੰ ਬੜਾ ਆਰਾਮ ਨਾਲ ਗਾ ਲੈਂਦਾ ਹੈ, ਉਹਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ, ਕਿਉਂਕਿ ਉਹਨਾਂ ਲਿਖੀਆਂ ਹੋਈਆਂ ਹੀ ਇਸ ਅੰਦਾਜ਼ ਵਿੱਚ ਨੇ ਕਿ ਗਾਇਕ ਦੇ ਵਾਸਤੇ ਆਸਾਨੀ ਪੈਦਾ ਕਰ ਦਿੱਤੀ, ਰਾਗ ਦੇ ਵਿੱਚ ਕਲਮਬੰਦ ਕੀਤੀਆਂ।
ਤੁਹਾਡਾ ਵੀ ਸਾਰਾ ਜਿਹੜਾ ਕਲਾਮ ਹੈ ਅਸੀਂ ਦੇਖਨੇ ਆ ਕਿ ਤੁਹਾਡਾ ਜਿਹੜਾ ਕਲਾਮ ਹੈ ਤੁਸੀਂ ਉਹਨੂੰ ਆਪ ਗਾਓ ਜਾਂ ਕੋਈ ਹੋਰ ਵੀ ਗਾਏ, ਤੇ ਮਾਸ਼ਾਅੱਲਾ ਤੁਹਾਡਾ ਜਿਹੜਾ ਪੂਰਾ ਸੁਰ ਚ, ਪੂਰਾ ਰਾਗ ਚ, ਪੂਰਾ ਇਹਦੇ ਵਾਸਤੇ ਵਕਤ ਕੱਢਦੇ ਹੋ ਫਿਰ ਕਿ ਗੁੰਗਣਾਉਂਦੇ ਹੋ, ਲਿਖਦੇ ਹੀ ਗੁੰਗਣਾ ਲੈਂਦੇ ਹੋ। ਧੁਨ ਬਣਾਉਣ ਵਾਸਤੇ ਵਕਤ ਤੇ ਚਾਹੀਦਾ ਨਾ, ਤਰਜ਼ ਬਣਾਉਣ ਵਾਸਤੇ, ਧੁਨ ਬਣਾਉਣ ਵਾਸਤੇ ਉਹ ਵਕਤ ਕਿ ਉਹ ਵੀ ਕੰਮਕਾਜ ਕਰਦਿਆਂ ਦੌਰਾਨ ਹੀ ਬਣ ਜਾਂਦੀਆਂ ਨੇ, ਧੁਨਾਂ ਵੀ ਬਣ ਜਾਂਦੀਆਂ। ਮੇਰਾ ਜ਼ਾਤੀ ਜਿਹੜਾ ਤਜਰਬਾ ਹੈ ਉਹ ਐਸਾ ਹੈ ਕਿ ਜਿਹੜੀ ਗਜ਼ਲ ਮੈਂ ਗੁੰਗੁਨਾਣੀ ਹੁੰਦੀ ਹੈ, ਉਹ ਜਦੋਂ ਮਤਲਾ ਮੈਂ ਕਹਿਣਾ ਤੇ ਉਹਦੇ ਨਾਲ ਹੀ ਉਹਦੀ ਤਰਜ਼ ਮੇਰੇ ਜ਼ਿਹਨ 'ਚ ਆ ਜਾਂਦੀ ਹੈ ਫੌਰਨ। ਉਹਦੀ ਇੱਕ ਵਜ੍ਹਾ ਇਹ ਵੀ ਹੋ ਸਕਦੀ ਹੈ, ਜਿਵੇਂ ਮੈਂ ਪਹਿਲੇ ਤੁਹਾਨੂੰ ਦੱਸਿਆ ਕਿ ਬਚਪਨ ਤੋਂ ਹੋਸ਼ ਸੰਭਾਲਦਿਆਂ ਮੈਂ ਗਾਲਿਬ ਨੂੰ ਸੁਣਿਆ ਔਰ ਉਹਨੂੰ ਸੰਗੀਤ ਦੀ ਸੂਰਤ ਸੁਣਿਆ, ਉਹਦੇ ਸੁਰ ਸਾਜ਼ ਦੇ ਨਾਲ ਸੁਣਿਆ। ਵਾਹ, ਉਹ ਵੀ ਮੇਰੇ ਅੰਦਰ ਰਚ ਬਸ ਗਈ। ਵਾਹ, ਸ਼ਾਇਰੀ ਰਚੀ ਬਸੀ ਨਾਲ ਮੌਸੀਕੀ ਵੀ ਰਚ ਬਸ ਗਈ। ਉਹ ਮੇਰੀ ਇੱਕ ਸ਼ਖਸੀਅਤ ਦਾ ਲਾਜ਼ਮੀ ਹਿੱਸਾ ਬਣ ਗਏ। मतलब मैं एक नज़म बहुत कम कहनी है मैं, लेकिन एक नज़म ਉਹ ਜਦੋਂ ਮੈਂ ਉਹ ਕਹਿਣੀ ਸ਼ੁਰੂ ਕੀਤੀ ਉਹ ਨਾਲ ਮੈਂ ਗੁੰਗੁਨਾਈ ਔਰ ਮੈਨੂੰ ਅੱਜ ਵੀ ਯਾਦ ਹੈ ਮੈਂ ਇੱਕ ਨਸ਼ਿਸ਼ ਦੇ ਵਿੱਚ ਸਾਰੀ ਗੁੰਗੁਨਾ ਲਈ। ਵਾਹ, ਅੱਛਾ। ਤੇ ਇਹ ਚੀਜ਼ਾਂ ਨਾਲ ਚੱਲਦੀਆਂ। ਸਪੈਸ਼ਲ ਅਗਰ ਕੋਈ ਕਵੇ ਕਿ ਮੇਰੀ ਇਹ ਫਲਾਂ ਗਜ਼ਲ ਗੁੰਗੁਨਾ ਦਿਓ, ਫਿਰ ਥੋੜਾ ਸੋਚਣਾ ਪੈਂਦਾ, ਉਹਦੀ ਤਰਜ਼ ਬਣਾਉਣੀ ਪੈਂਦੀ ਹੈ, ਸੋਚ ਲਈਦਾ ਉਸ ਬਾਰੇ 'ਚ। ਮੇਰੀ ਆਪਣੀ ਜ਼ਾਤੀ ਸ਼ਾਇਰੀ ਜਿਹੜੀ ਉਹ ਜ਼ਿਆਦਾ ਬਿਲਕੁਲ ਕਲਾਮ ਲਿਖਦਿਆਂ ਹੀ ਫੌਰਨ ਉਹਦੀ ਧੁਨ ਬਣ ਜਾਂਦੀ ਹੈ। ਵਾਹ, ਤੇ ਉਹ ਕਿਹੜੀ ਨਜ਼ਮ ਸੀ ਜਿਹੜੀ ਤੁਸੀਂ ਲਿਖਦਿਆਂ ਹੀ ਉਹਦੀ ਧੁਨ ਵੀ ਬਣ ਗਈ ਤੁਹਾਡੇ ਜ਼ਿਹਨ ਵਿੱਚ? ਉਹ ਥੋੜੀ ਜਿਹੀ ਮੈਂ ਗੁੰਗੁਨਾ ਕੇ ਤੁਹਾਨੂੰ ਸੁਣਾ ਸਕਦੀ ਹਾਂ। ਪਲੀਜ਼ ਤੁਹਾਨੂੰ ਜੇ ਪਸੰਦ। ਚਲੋ ਉਸ ਪਾਰ ਚਲਤੇ हैं जहाँ खोगी सोनी पुतलियों में रेशमी कुछ मखमली से ख्वाब पलते हूँ जहाँ रस्ते के हर एक मोड़ पर कुछ दीप जलते हो। चलो उस पार चलते हैं, चलो उस पार चलते हैं। ਅੱਛਾ, ਇਹ ਦੱਸੋ ਕਿ ਤੁਸੀਂ ਸ਼ਾਇਰੀ ਦੇ ਵਿੱਚ ਬਕਾਇਦਾ ਕਿਸੇ ਦੇ ਕੋਲੋਂ ਸ਼ਾਗਿਰਦ ਹੋਏ ਹੋ, ਸੋ ਕਿਸੇ ਦੀ ਸ਼ਾਗਿਰਦੀ ਇਖਤਿਆਰ ਕੀਤੀ ਜਾਂ ਖੁਦ ਰਹੋ ਪੌਦੇ ਵਾਂਗਰ ਤੁਹਾਡੇ ਆਪਣੇ ਉੱਤੇ ਹੀ ਵਰੂਦ ਹੁੰਦਾ ਹੈ? ਇਸ ਚੀਜ਼ ਦੇ ਵਿੱਚ ਮੈਂ ਸਪੈਸ਼ਲੀ ਇਹ ਜ਼ਿਕਰ ਕਰਨਾ ਚਾਹਾਂਗੀ ਕਿ ਜਿਹੜਾ ਬਚਪਨ 'ਚ ਮੇਰਾ ਟਾਈਮ ਗੁਜ਼ਰਿਆ ਨਾ ਆਪਣੇ ਦਾਦਾ ਬੂ ਦੇ ਨਾਲ ਜੀ, ਉਹਦਾ ਅਸਰ ਅੱਜ ਤੱਕ ਮੇਰੇ ਜ਼ਾਤ ਤੇ ਨਜ਼ਰ ਆਏਗਾ। ਹਾਂ, ਉਹਦੀ ਇੱਕ ਵਜ੍ਹਾ ਇਹ ਵੇ ਕਿ ਮੈਨੂੰ ਜਦੋਂ ਆਮਦ ਹੁੰਦੀ ਹੈ ਉਹ ਮੈਂ ਨੋਟ ਕਰ ਲੈਣੀ, ਕਾਗਜ਼ ਤੇ ਮੈਂ ਆਪਣੀ ਆਮਦ ਉਤਾਰ ਲੈਣੀ ਹੈ। ਹਾਂ, ਉਹਨੂੰ ਚੰਦ ਦਿਨ ਮੈਂ ਦੇਖਣਾ, ਬਾਰ-ਬਾਰ ਪਰਖਣਾ, ਉਹਦੀ ਨੋਕ ਪਲਕ ਸਵਾਰਨੀ ਹੈ। ਕੋਈ ਵੀ ਕਲਾਮ ਜਦੋਂ ਅਸੀਂ ਚੰਦ ਦਿਨ ਰੱਖਨੇ ਆ, ਉਹਨੂੰ ਬਾਰ-ਬਾਰ ਦੇਖਨੇ ਆ ਤੇ ਉਹ ਖੁਦ ਹੀ ਇੱਕ ਜ਼ਿਹਨ 'ਚ ਆ ਜਾਂਦੀ ਹੈ ਚੀਜ਼, ਉਹਦੀ ਨੋਕ ਪਲਕ ਸਵਾਰ ਲਈਦੀ ਹੈ। ਹਾਂ, ਬਾਕਾਇਦਾ ਮੈਂ ਕਿਸੇ ਦੀ ਸ਼ਾਗਿਰਦ ਨਹੀਂ ਹੋਈ। ਵਾਹ। ਸਭ ਤੋਂ ਪਹਿਲਾਂ ਜਿਹੜਾ ਜਦੋਂ ਮੈਂ ਕਲਾਮ ਕਹਿਨੀ ਆ ਨਾ, ਸਭ ਤੋਂ ਪਹਿਲਾਂ ਜਿਹੜਾ ਮਸ਼ਵਰਾ ਯਾਨੀ ਮੈਂ ਆਪਣਾ ਕਲਾਮ ਨਾ ਆਪਣੇ ਸ਼ੋਹਰ ਨੂੰ ਸੁਣਾਉਣਾ ਹੁੰਦਾ ਹੈ। ਬੜੇ ਗੌਰ ਨਾਲ ਸੁਣਦੇ ਨੇ ਉਹ ਮੇਰੇ ਸ਼ੇਰ ਔਰ ਫੌਰਨ ਪੁਆਇੰਟ ਆਊਟ ਕਰ ਦਿੰਦੇ ਨੇ ਕਿ ਇੱਥੇ ਵਜ਼ਨ ਖਰਾਬ ਹੋ ਰਿਹਾ ਤੁਹਾਡਾ, ਇਹ ਤੁਹਾਡਾ ਜਿਹੜਾ ਸ਼ੇਰ ਹੈ ਪਰਤੀਦਾ ਲੱਗਦਾ ਪਿਆ, ਇਹ ਸ਼ੇਰ ਬਹੁਤ ਅੱਛਾ ਹੈ। ਔਰ ਇਸ ਚੀਜ਼ ਦੇ ਵਿੱਚ ਸਭ ਤੋਂ ਪਹਿਲੇ ਮੈਂ ਆਪਣੇ ਸ਼ੋਹਰ ਨੂੰ ਗਜ਼ਲ ਸੁਣਾਉਣੀ ਆ ਔਰ ਉਹ ਬਾਕਾਇਦਾ ਉਹਨੂੰ ਦੱਸਦੇ ਨੇ, ਤਨਕੀਦੀ ਜਾਇਜ਼ਾ ਉਹਦਾ ਲੈਂਦੇ ਨੇ। ਉਸ ਤੋਂ ਬਾਅਦ ਅਗਰ ਫਿਰ ਇੱਕ ਦਫਾ ਫਾਈਨਲ ਅਗਰ ਮੇਰਾ ਦਿਲ ਕਰ ਰਿਹਾ ਕਿ ਨਹੀਂ ਇਹਨੂੰ ਇੱਕ ਦਫਾ ਹੋਰ ਨਜ਼ਰ ਜਿਹੜੀ ਉਹ ਕਿਸੇ ਅੱਛੀ ਸ਼ਖਸੀਅਤ ਨੂੰ, ਕਿਸੇ ਉਸਤਾਦ ਨੂੰ ਨਜ਼ਰ ਮਰਵਾ ਲੈਣੀ ਚਾਹੀਦੀ ਹੈ। ਉਸ ਸਿਲਸਿਲੇ ਵਿੱਚ ਫਿਰ ਮੇਰੇ ਇੱਕ ਦੋਸਤ ਨੇ, ਉਹਨਾਂ ਨੂੰ ਮੈਂ ਅਕਸਰ ਚੀਜ਼ ਸੈਂਡ ਕਰ ਦਿੰਦੀ ਆ ਕਿ ਜ਼ਰਾ ਇੱਕ ਤਾਇਰਾਨਾ ਜਾਇਜ਼ਾ ਲੈ ਲਓ ਇਹਦਾ। ਤੇ ਬਾਕੀ ਇਹ ਕਿ ਕਿਸੇ ਬਾਕਾਇਦਾ ਸ਼ਾਗਿਰਦੀ ਇਖਤਿਆਰ ਨਹੀਂ ਕੀਤੀ। ਆਮਦ ਹੀ ਮਾਸ਼ਾਅੱਲਾ ਐਸੀ ਹੁੰਦੀ ਹੈ ਕਿ ਉਹਦੇ ਵਿੱਚ ਜ਼ਿਆਦਾ ਨੋਕ ਪਲਕ ਸਵਾਰਨ ਦੀ ਅਕਸਰ ਜ਼ਰੂਰਤ ਨਹੀਂ ਹੁੰਦੀ, ਲੇਕਿਨ ਉਹ ਵੀ ਬਾਕਾਇਦਾ ਮੈਂ ਕਰ ਲੈਣੀ ਆ, ਖੁਦ ਹੀ ਥੋੜਾ ਬਹੁਤ ਮੈਨੇਜ ਉਹਦਾ ਕਰ ਲੈਣੀ ਆ। ਅੱਛਾ, ਇਹ ਤੇ ਸ਼ਾਇਰੀ ਹੋ ਗਈ ਜੀ। ਤੇ ਜਿਹੜੀ ਤੁਹਾਡੇ ਅੰਦਰ ਇੱਕ ਮੌਸੀਕੀ ਦਾ ਰੁਝਾਨ ਹੈ ਔਰ ਤੁਹਾਨੂੰ ਸ਼ੌਕ ਹੈ, ਤੁਹਾਡੀ ਆਵਾਜ਼ ਦੇ ਵਿੱਚ ਗਹਿਨਾਈ ਹੈ, ਤੇ ਉਹ ਵੀ ਤੁਸੀਂ ਕਿਸੇ ਕੋਲੋਂ ਸਿੱਖੀ ਹੈ ਕਿ ਇਹ ਵੀ ਫਿਤਰੀ ਹੈ, ਤਬਈ ਹੈ? म्यूजिक भी नहीं मैं सीखिया किसी को। अच्छा। हालांकि बड़ी एक अजीब गल है, मैं अक्सर सुननी है ना कि गाना गा रही है जी कोई खातून, गाना ना गाए जी। साडे मुआशरे च अमूमन ये आवाज बाहर जा रही है, कोई गाना गा रहा है, कोई गजल गुनगुना रहा है।
ਮੈਂ ਅਲਹਮਦੁਲਿਲਾ ਉਹ ਖੁਸ਼ਕਿਸਮਤ ਖਾਤੂਨ ਆ ਕਿ ਮੇਰੇ ਸ਼ੋਹਰ ਨੇ ਇੱਥੋਂ ਤੱਕ ਕਿਹਾ ਕਿ ਮੈਂ ਤੁਹਾਨੂੰ ਉਸਤਾਦ ਬਾਕਾਇਦਾ ਰੱਖ ਕੇ ਦੇਣਾ ਵਾ, ਹਾਂ ਤੁਸੀਂ ਬਾਕਾਇਦਾ 뮤직 ਸਿੱਖੋ, ਹਾਂ ਸੁਰ ਸੰਗੀਤ ਸਿੱਖੋ। ਅੱਛਾ, ਉਹ ਆਪਣੇ ਕਲੀਨਿਕ ਤੇ ਬੈਠੇ ਹੁੰਦੇ ਨੇ ਤੇ ਪਿਆਰੇ ਪਿਆਰੇ Song ਗਜ਼ਲਾਂ ਜਿਹੜੀਆਂ ਨੇ ਉਹ ਮੈਨੂੰ WhatsApp ਕਰਦੇ ਹੋਣਗੇ ਹਾਂ ਕਿ ਇਹ ਦੇਖੋ ਇਹਦੇ ਵਿੱਚ ਉਹਨੇ ਸੁਰ ਕਿੱਡਾ ਅੱਛਾ ਲਾਇਆ ਹੈ। ਹਾਂ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਕ ਹੈ ਔਰ ਇਸ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਉਹ ਮੇਰੇ ਸਾਰੇ ਜਿਹੜੀ ਹੈ ਤਕਮੀਲ ਹੈ ਇਹਦੇ ਵਿੱਚ ਉਹ ਆਪਣੀ ਖੁਸ਼ੀ ਤਲਾਸ਼ ਕਰਦੇ ਨੇ। ਅੱਛਾ, ਤੁਸੀਂ ਮਿਹਰਬਾਨੀ ਕਰੋ ਕਿ ਸਾਡੇ ਵਿਊਅਰਸ ਦੇ ਵਾਸਤੇ ਨਾ ਜੀ ਕੋਈ ਪੰਜਾਬੀ ਕਲਾਮ ਜਿਹੜਾ ਨਾ ਤੁਹਾਨੂੰ ਜਿਹੜਾ ਆਪ ਬੜਾ ਪਿਆਰਾ ਲੱਗਦਾ, ਤੁਹਾਡਾ ਆਪਣਾ ਕਲਾਮ। ਵੈਸੇ ਤੇ ਸ਼ਾਇਰ ਨੂੰ ਆਪਣੇ ਸਾਰੇ ਹੀ ਅਸ਼ਾਰ ਜਿੰਨੇ ਨੇ ਉਹ ਬੜੇ ਹੀ ਪਿਆਰੇ ਲੱਗਦੇ ਨੇ, ਲੇਕਿਨ ਚੁਣੀਦਾ ਪੰਜਾਬੀ ਕਲਾਮ ਸਾਨੂੰ ਕੁਝ ਸੁਣਾਓ। ਜੀ ਜ਼ਰੂਰ। ਜੀ। ਮੇਰੀ ਇੱਕ ਪੰਜਾਬੀ ਗਜ਼ਲ ਹੈ, ਉਹ ਮੈਨੂੰ ਜ਼ਾਤੀ ਤੌਰ ਤੇ ਬੜੀ ਪਸੰਦ ਹੈ। ਜੀ ਉਹਦੇ ਚੰਦ ਸ਼ੇਰ ਅਜੀ ਤੁਹਾਨੂੰ ਪਲੀਜ਼ ਸੁਣਾਉਣਾ ਚਾਹਾਂਗੀ। ਪਲੀਜ਼ ਅਤਾ ਕਰੋ। ਮੈਂ ਪਹਿਲਾ ਵਾਂ ਤੇ ਉਹ ਦੂਜਾ ਮਿਸਰਾ ਏ, ਵਾਹ ਮੈਂ ਪਹਿਲਾ ਵਾਂ ਤੇ ਉਹ ਦੂਜਾ ਮਿਸਰਾ ਏ, ਚੜ੍ਹਦੇ ਸੂਰਜ ਵਾਂਗੂ ਮੇਰਾ ਮਿਸਰਾ ਏ, ਵਾਹ ਫੁੱਲਾਂ ਤੇ ਮਹਿਕਾਰ ਏ ਉਹਦੇ ਸਾਵਾਂ ਦੀ, ਫੁੱਲਾਂ ਤੇ ਮਹਿਕਾਰ ਏ ਉਹਦੇ ਸਾਵਾਂ ਦੀ, ਮੇਰੀਆਂ ਗਜ਼ਲਾਂ ਦਾ ਉਹ ਤਾਜ਼ਾ ਮਿਸਰਾ ਏ, ਵਾਹ ਵਾਹ ਔਰ ਉਹਦੇ ਬਾਝੋਂ ਮੇਰੀ ਕੁਝ ਹੈਸੀਅਤ ਨਹੀਂ, ਉਹਦੇ ਬਾਝੋਂ ਮੇਰੀ ਕੁਝ ਹੈਸੀਅਤ ਨਹੀਂ, ਦੋਵੇਂ ਸ਼ੇਰ ਆ ਨਹੀਂ ਤੇ ਕੱਲਾ ਮਿਸਰਾ ਏ। ਲੋ ਜੀ ਪਿਆਰਿਓ, ਤੁਹਾਨੂੰ ਯਕੀਨਨ ਸਾਡੀ ਅੱਜ ਦੀ ਉਚੇਚੀ ਪ੍ਰਾਹੁਣੀ ਸਾਡੀ ਭੈਣ ਫਰਹਾਨਾ ਅੰਬਰ ਹੋਰਾਂ ਨੂੰ ਮਿਲ ਕੇ ਡਾਢਾ ਸਵਾਦ ਆਇਆ ਹੋਏਗਾ ਤੇ ਤੁਸੀਂ ਇਹਨਾਂ ਦੀ ਸ਼ਾਇਰੀ ਦੇ ਵੀ ਬੜੇ ਹੀ ਲੋਰੇ ਲਏ ਹੋਣਗੇ। ਪਿਆਰਿਓ, ਬਾਕੀ ਸਿੱਦੀਕੀ ਸਾਡੀ ਮਾਂ ਬੋਲੀ ਦੇ ਇੱਕ ਬੜੇ ਮਾਰੂਫ ਸ਼ਾਇਰ ਹੋਏ ਨੇ। ਉਹਨਾਂ ਦੀ ਇੱਕ ਤਸਲੀਸ ਹੈ, ਉਹਨਾਂ ਲਿਖਿਆ ਸੀ ਭਈ ਉੱਚੀਆਂ ਕੰਧਾਂ ਡੱਕ ਨਾ ਸਕਣ ਫੁੱਲਾਂ ਦੀ ਖੁਸ਼ਬੂ। ਜਦੋਂ ਪਿਆਰਿਓ ਕਿਸੇ ਖੂਬਸੂਰਤ ਸ਼ਾਇਰਾ ਦੀ ਖੂਬਸੂਰਤ ਸ਼ਾਇਰੀ ਦੀ ਵਾਸ਼ਨਾ ਖਿਲਰਦੀ ਏ ਤੇ ਫਿਰ ਉਹ ਕਿਸੇ ਸ਼ਹਿਰ ਜਾਂ ਕਿਸੇ ਮੁਲਕ ਦੀਆਂ ਹੱਦਾਂ ਦੇ ਵਿੱਚ ਮਹਦੂਦ ਹੋ ਕੇ ਨਹੀਂ ਰਹਿ ਜਾਂਦੀ, ਬਲਕਿ ਬੈਨ ਅਲ-ਅਕਵਾਮੀ ਤੌਰ ਦੇ ਉੱਤੇ ਪਜ਼ੀਰਾਈ ਹਾਸਲ ਕਰਦੀ ਏ। ਤੇ ਇਹੋ ਹੀ ਮਾਣ ਸਾਡੀ ਇਸ ਭੈਣ ਨੂੰ ਹਾਸਲ ਹੈ। ਅੱਲਾਹ ਪਾਕ ਇਹਨਾਂ ਦੇ ਕਲਾਮ ਵਿੱਚ ਮਜ਼ੀਦ ਬਰਕਤ ਔਰ ਨਿਖਾਰ ਪੈਦਾ ਕਰੇ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ, ਰੌਣਕ ਹੋ ਜਾਊ।